हाँ जी, स्टार्टिंग विद 284 स्टैंजा जी, 284 ਤੋਂ ਡਾਕਟਰ ਸਾਹਿਬ। ਸਾਨੂੰ ਜੋਗ ਦੀ ਰੀਝ ਤਦੋਕਣੀ ਸੀ, ਜਦੋਂ ਹੀਰ ਸਿਆਲ ਮਹਿਬੂਬ ਕੀਤੇ। ਛੱਡ ਦੇਸ ਸ਼ਰੀਕ ਕਬੀਲੜੇ ਨੂੰ, ਅਸਾਂ ਸ਼ਰਮ ਦੇ ਤਰਕ ਹਜੂਬ ਕੀਤੇ। ਰਲ ਹੀਰ ਦੇ ਨਾਲ ਸੀ ਉਮਰ ਜਾਲੀ, ਅਸਾਂ ਮਜ਼ੇ ਜਵਾਨੀ ਦੇ ਖੂਬ ਕੀਤੇ। ਹੀਰ ਛੱਤਿਆਂ ਨਾਲ ਮੈਂ ਮਸ ਬੰਨਾ, ਅਸਾਂ ਦੋਹਾਂ ਨੇ ਨਸ਼ੇ ਮਰਗੂਬ ਕੀਤੇ। ਹੋਇਆ ਰਿਜ਼ਕ ਉਦਾਸ ਤੇ ਗੱਲ ਹਿੱਲੀ, ਮਾਪਿਆਂ ਵਿਆਹ ਦੇ ਚਾਅ ਅਸਲੂਬ ਕੀਤੇ। ਦੇਹਾਂ ਕੰਢ ਦਿੱਤੀ ਭਵੀਂ ਬੁਰੀ ਸਾਇਤ, ਨਾਲ ਖੇੜਿਆਂ ਦੇ ਮਨਸੂਬ ਕੀਤੇ। ਪਿਆ ਵਕਤ ਤਾਂ ਜੋਗ ਵਿੱਚ ਆਣ ਫਾਥੇ, ਇਹ ਵਾਅਦੇ ਆਣ ਮਤਲੂਬ ਕੀਤੇ। ਇਹ ਇਸ਼ਕ ਨਾ ਟਲੇ ਪੈਗੰਬਰਾਂ ਤੋਂ, ਥੋਥੇ ਇਸ਼ਕ ਸੀ ਹੱਡ ਅਯੂਬ ਕੀਤੇ। ਇਸ਼ਕ ਨਾਲ ਫਰਜ਼ੰਦ ਅਜ਼ੀਜ਼ ਯੂਸਫ, ਨਾਰੇ ਦਰਦ ਦੇ ਬਹੁਤ ਯਾਕੂਬ ਕੀਤੇ। ਇਸ ਜ਼ੁਲਫ ਜ਼ੰਜੀਰ महबूब ਦੀ ਨੇ, ਵਾਰਿਸ ਸ਼ਾਹ ਜੈ ਮਜਜ਼ੂਬ ਕੀਤੇ। ਸਾਨੂੰ ਜੋਗ ਦੀ ਰੀਝ ਦਾ ਮਤਲਬ ਹੁੰਦਾ ਹੈ ਐਨਚੈਂਟਮੈਂਟ, ਸ਼ੌਕ। ਸਾਨੂੰ ਹੁਣ ਜਿਹੜਾ ਇਸ ਬੰਦ ਦੇ ਵਿੱਚ ਰਾਂਝਾ ਜਿਹੜਾ ਹੈ ਉਹ ਆਪਣੇ ਹਿਸਾਬ ਨਾਲ ਜੋ ਜੋਗ ਦੇ ਵਿੱਚ ਆਉਣ ਨੂੰ ਬਿਆਨ ਕਰ ਰਿਹਾ ਹੈ। ਮਤਲਬ ਵੈਸੇ ਤੇ ਕਹਾਣੀ ਦੇ ਵਿੱਚ ਇਹ ਹੈ ਨਾ ਕਿ ਜੀ ਉਹ ਹੀਰ ਨੇ ਉਹਨੂੰ ਖਤ ਲਿਖਿਆ ਤੇ ਉਹਦੇ ਖਤ ਲਿਖਣ ਦੇ ਉੱਤੇ ਜੋਗੀ ਬਣਨ ਗਿਆ ਤੇ ਜੋਗੀ ਬਣ ਕੇ ਉੱਥੋਂ ਆਇਆ ਉਹ ਹੀਰ ਦੇ ਸ਼ਹਿਰ ਦੇ ਵਿੱਚ। ਲੇਕਿਨ ਵਾਰਿਸ ਸ਼ਾਹ ਜਿਹੜਾ ਹੈ ਉਹ ਇਸ ਗੱਲ ਨੂੰ ਪੂਰੀ ਤਰ੍ਹਾਂ ਨਹੀਂ ਮੰਨਦਾ। ਉਹ ਕਹਿੰਦਾ ਕਿ ਜਿਹੜਾ ਇਸ਼ਕ ਜਿਹੜਾ ਜੋਗ ਹੈ ਉਹ ਬਹੁਤ ਪਹਿਲੇ ਸ਼ੁਰੂ ਹੋ ਚੁੱਕਿਆ ਸੀਗਾ। ਸਾਨੂੰ ਜੋਗ ਦੀ ਰੀਝ ਤਦੋਕਣੀ ਸੀ। ਸਾਨੂੰ ਜਿਹੜੀ ਜੋਗ ਹੈ ਉਹਦੀ ਜਿਹੜੀ ਸ਼ੌਕ ਹੈ ਉਹ ਉਦੋਂ ਦਾ ਸੀ, ਤਦੋਕਣੀ ਤਦੋਂ ਦਾ ਸੀ ਜਦੋਂ ਹੀਰ ਸਿਆਲ ਮਹਿਬੂਬ ਕੀਤੇ। ਜਦੋਂ ਮੈਂ ਹੀਰ ਦੇ ਨਾਲ ਇਸ਼ਕ ਕੀਤਾ ਤੇ ਉਦੋਂ ਹੀ ਮੇਰੀ ਜਿਹੜੀ ਜੋਗ ਦਾ ਸ਼ੌਕ ਜਾਗ ਪਿਆ ਸੀ। ਮੈਂ ਜੋਗੀ ਬਣਨ ਵੱਲ ਤੁਰ ਪਿਆ ਸਾਂ। ਛੱਡ ਦੇਸ ਸ਼ਰੀਕ ਕਬੀਲੜੇ ਨੂੰ, ਅਸਾਂ ਸ਼ਰਮ ਦੇ ਤਰਕ ਹਜੂਬ ਕੀਤੇ। ਅੱਛਾ, ਹੁਣ ਜੋਗੀ ਆਪਣੀ ਇਸ ਗੱਲ ਨੂੰ ਕਿ ਮੈਂ ਜੋਗੀ ਬਣਨ ਵੱਲ ਤੁਰ ਪਿਆ ਸਾਂ, ਇਸ ਗੱਲ ਨੂੰ ਸਾਬਤ ਕਰਨ ਲਈ ਉਹ ਇਹ ਕਹਿ ਰਿਹਾ ਹੈ ਕਿ ਜੋ ਜੋਗ ਦੇ ਵਿੱਚ ਕੀਤਾ ਜਾਂਦਾ ਹੈ ਜੋਗੀ ਬਣਨ ਲਈ, ਉਹ ਮੈਂ ਉਸ ਵੇਲੇ ਕਰ ਦਿੱਤਾ ਸੀ। ਯਾਨੀ ਮੈਂ ਛੱਡ ਦੇਸ ਸ਼ਰੀਕ ਕਬੀਲੇ, ਮੈਂ ਕਬੀਲੇ ਨੂੰ, ਮੁਲਕ ਨੂੰ ਜਿਹੜਾ ਹੈ ਉਹ ਦੋਵਾਂ ਨੂੰ ਛੱਡ ਦੇਸ ਸ਼ਰੀਕ, ਆਪਣੇ ਬਰਾਦਰੀ ਨੂੰ, ਆਪਣੇ ਮੁਲਕ ਨੂੰ, ਆਪਣੇ ਕਬੀਲੇ ਨੂੰ ਮੈਂ ਛੱਡ ਦਿੱਤਾ ਸੀਗਾ। ਉਹਨਾਂ ਦੇ ਨਾਲ ਮੈਂ ਆਪਣੀ ਅਟੈਚਮੈਂਟ
ਮੁਕਾ ਦਿੱਤੀ ਸੀ, ਜਿਹੜੀ ਕਿ ਯੋਗ ਦੀ ਇੱਕ ਬੇਸਿਕ ਕੰਡੀਸ਼ਨ ਹੈ। ਅਸਾਂ ਸ਼ਰਮ ਦੇ ਤਰਕ ਹਜੂਬ ਕੀਤੇ। ਅਸਾਂ ਜਿਹੜੀ ਜਿਨ੍ਹਾਂ ਗੱਲਾਂ ਤੋਂ ਲੋਕਾਂ ਨੂੰ ਸ਼ਰਮ ਆਉਂਦੀ ਹੈ, ਉਹ ਅਸੀਂ ਤਰਕ ਕਰਨਾ ਹੁੰਦਾ ਹੈ, ਕਿਸੇ ਚੀਜ਼ ਨੂੰ ਅਬੈਂਡਨ ਕਰ ਦੇਣਾ। ਉਹ ਅਸੀਂ ਮੈਂ ਅਬੈਂਡਨ ਕਰ ਦਿੱਤੀ ਸੀ। ਉਹ ਇਹੋ ਜਿਹੜੀ ਸ਼ਰਮ ਲੋਕਾਂ ਨੂੰ ਆਉਂਦੀ ਹੈ, ਇਹੋ ਹੀ ਆਉਂਦੀ ਹੈ ਨਾ, ਕਿ ਉਹਦਾ ਦੇਸ਼ ਕੀ ਹੈ ਤੇ ਸ਼ਰੀਕਾ ਕੀ ਹੈ ਤੇ ਕਬੀਲਾ ਕੀ ਹੈ ਤੇ ਉਹਦੇ ਵਿੱਚ ਕੀ ਹੋ ਰਿਹਾ ਹੈ। ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਸ਼ਰਮ ਦਿਵਾਉਂਦੀਆਂ ਨੇ। ਤੇ ਲੇਕਿਨ ਇਹ ਹੈ ਕਿ ਰਾਂਝਾ ਇਹ ਕਹਿ ਰਿਹਾ ਹੈ ਕਿ ਮੈਂ ਤੇ ਉਦੋਂ ਹੀ ਇਹ ਸਾਰਾ ਕੁਝ ਕਰ ਦਿੱਤਾ ਸੀਗਾ। ਤੇ ਇਸ ਲਈ ਤੁਸੀਂ ਵੀ ਇਸ ਨੂੰ ਜਿਹੜੀ ਪਹਿਲੇ ਬੰਦ ਤੋਂ ਲੈ ਕੇ ਹੁਣ ਤੱਕ ਜੋ ਕੁਝ ਹੋ ਰਿਹਾ ਹੈ, ਉਹਨੂੰ ਇਹ ਸਮਝੋ ਕਿ ਉਹ ਯੋਗ ਦੀ ਤਿਆਰੀ ਹੋ ਰਹੀ ਸੀ। ਰਾਂਝੇ ਦੇ ਯੋਗ ਦੀ ਤਿਆਰੀ ਹੋ ਰਹੀ ਸੀ। ਉਹਨੂੰ ਮੁਖਤਲਿਫ ਸਟੇਜਸ ਤੋਂ ਗੁਜ਼ਾਰਿਆ ਜਾ ਰਿਹਾ ਸੀ। ਔਰ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਡਿਪਾਰਚਰ ਉਹ ਆਇਆ ਜਦੋਂ ਉਹਨੇ ਹੀਰ ਦੇ ਨਾਲ ਇਸ਼ਕ ਕੀਤਾ, ਦਰਿਆ ਪਾਰ ਕਰਕੇ, ਚਨਾਹ ਦਰਿਆ ਪਾਰ ਕਰਕੇ ਜਦੋਂ ਉਹਨੇ ਇਸ਼ਕ ਕੀਤਾ ਤੇ ਉਦੋਂ ਉਹਦਾ ਪਿਛਲੀ ਜ਼ਿੰਦਗੀ ਨਾਲੋਂ ਡਿਪਾਰਚਰ ਹੋ ਗਿਆ ਸੀ। ਡਿਟੈਚਮੈਂਟ ਦੀ ਗੱਲ ਹੋ ਰਹੀ ਹੈ ਨਾ ਸਰ ਜੀ? ਹਾਂਜੀ। ਰਲ ਹੀਰ ਦੇ ਨਾਲ ਸੀ ਉਮਰ ਜਾਲੀ, ਫਿਰ ਮੈਂ ਹੀਰ ਦੇ ਨਾਲ ਮਿਲ ਕੇ ਤੇ ਉਮਰ ਗੁਜ਼ਾਰੀ। ਅਸਾਂ ਮਜ਼ੇ ਜਵਾਨੀ ਦੇ ਖੂਬ ਕੀਤੇ। ਇਹ ਤੇ ਸਾਫ ਹੀ ਹੈ। ਹੀਰ ਛੱਤਿਆਂ ਨਾਲ ਮੈਂ ਮਸ ਬੰਨਾ। ਹੀਰ ਜਿਹੜੀ ਸੀ, ਇਹ ਜ਼ਰਾ ਮੈਨੂੰ ਕਾਲ ਲੈ ਲੈਣ ਦਿਓ। मैं क्या रिकॉर्डिंग पॉज कर लो फिर साहिब साहब। ਰਲ ਹੀਰ ਦੇ ਨਾਲ ਸੀ ਉਮਰ ਜਾਲੀ, ਅਸਾਂ ਮਜ਼ੇ ਜਵਾਨੀ ਦੇ ਖੂਬ ਕੀਤੇ। ਹੀਰ ਛੱਤਿਆਂ ਨਾਲ ਮੈਂ ਮਸ ਬਨਾ। ਮੇਰਾ ਖਿਆਲ ਹੈ ਜਿਹੜੀਆਂ ਉਸ ਜ਼ਮਾਨੇ ਦੇ ਵਿੱਚ ਕੁਆਰੀਆਂ ਕੁੜੀਆਂ ਹੁੰਦੀਆਂ ਸਨ, ਉਹ ਛੱਤੇ ਰੱਖਦੀਆਂ ਸਨ। ਤੇ ਜਿਹੜੀਆਂ ਵਿਆਹੀਆਂ ਔਰਤਾਂ ਸਨ, ਉਹ ਜ਼ੁਲਫਾਂ ਜਿਹਨੂੰ ਕਹਿੰਦੇ ਨੇ, ਜ਼ੁਲਫਾਂ ਬਣਾਉਂਦੀਆਂ ਸਨ। ਇਹਨਾਂ ਦਾ ਕੀ ਫਰਕ ਸੀ, ਇਹ ਮੈਨੂੰ ਖਾਸ ਨਹੀਂ ਪਤਾ ਹੈਗਾ। ਛੱਤੇ ਤੇ ਖੁੱਲੇ ਵਾਲ ਹੋ ਗਏ ਨਾ, ਬਿਲਕੁਲ ਜਿਹੜੇ ਹੋਇਆ ਰਿਜ਼ਕ ਉਦਾਸ ਤਾਂ ਗੱਲ ਹਿੱਲੀ। ਜਦੋਂ ਰਿਜ਼ਕ ਉਦਾਸ ਮਤਲਬ ਜਦੋਂ ਹਾਲਾਤ ਜਿਹੜੇ ਨੇ ਉਹ ਖਰਾਬ ਹੋਏ, ਵਿਗੜੇ, ਤੇ ਉਸ ਵੇਲੇ ਜਿਹੜੀ ਗੱਲ ਹਿੱਲ ਪਈ, ਉਹ ਦੇ ਤਹਿਤ ਮਾਪਿਆਂ ਵਿਆਹ ਦੇ ਚਾਅ ਸਲੂਕ ਕੀਤੇ। ਮਾਂ ਪਿਓ ਨੇ ਵਿਆਹ ਦਾ ਬੰਦੋਬਸਤ ਕਰ ਦਿੱਤਾ। ਸਲੂਕ ਕਰਨਾ ਹੁੰਦਾ ਹੈ ਬੰਦੋਬਸਤ ਕਰਨਾ। ਇਹ ਬੜੀ ਖਾਸ ਫਾਰਸੀ ਇੱਥੇ ਮਾਰ ਰਹੇ ਨੇ ਬਾਰਿਸ਼ਾਂ। ਸਰ ਜੀ ਇਹ ਹੋਇਆ ਰਿਜ਼ਕ ਇਸ ਪੂਰੇ ਬੰਦ ਦੇ ਵਿੱਚ ਡਾਕਟਰ ਸਾਹਿਬ ਐਡੀ ਤੁਸੀਂ ਕਿਹਾ ਹੀਰ ਕੰਡ ਦਿੱਤੀ ਭਵੀ ਬੁਰੀ ਸਾਥ। ਡਾਕਟਰ ਸਾਹਿਬ ਦੁਬਾਰਾ ਦੱਸੋ ਵੀ ਹੀਰ ਛੱਤਿਆਂ ਨਾਲ ਮਸ ਬਣਾ, ਅਸਾਂ ਦੋਹਾਂ ਨੇ ਨਸ਼ੇ ਮਰਬੂਤ ਸਨ। ਉਹਨਾਂ ਨੇ ਆਪਣਾ ਪਾਸਾ ਮੇਰੇ ਵੱਲੋਂ ਪੁੱਠਾ ਕਰ ਲਿਆ। ਦੇਹਾਂ ਕੰਡ ਦਿੱਤੀ, ਮੇਰੇ ਵੱਲੋਂ ਪਾਸਾ ਉਹਨਾਂ ਨੇ ਪੁੱਠਾ ਕਰ ਲਿਆ। ਡਾਕਟਰ ਸਾਹਿਬ ਭਵੀ ਮੇਰੀ ਸਾਥ। ਡਾਕਟਰ ਸਾਥ ਦਾ ਮਤਲਬ ਹੁੰਦਾ ਵਕਤ, ਮੂਵਮੈਂਟ। ਤੇ ਮੇਰਾ ਜਿਹੜਾ ਵਕਤ ਸੀ, ਜਿਹੜਾ ਮੇਰਾ ਮੂਵਮੈਂਟ ਸੀ, ਉਹ ਬਦਲ ਗਿਆ, ਉਹ ਤਬਦੀਲ ਹੋ ਗਿਆ।
ਨਾਲ ਖੇੜਿਆਂ ਦੇ ਮਨਸੂਬ ਕੀਤੇ ਤੇ ਹੀਰ ਨੂੰ ਖੇੜਿਆਂ ਦੇ ਨਾਲ ਮਨਸੂਬ ਕਰਨਾ ਹੁੰਦਾ, ਅੰਗੇਜਮੈਂਟ ਕਰਨਾ, ਅੰਗੇਜਮੈਂਟ ਉਹਨਾਂ ਦੀ ਉਹਦੇ ਨਾਲ ਉਹਨੂੰ ਅੰਗੇਜ ਕਰਤਾ ਗਿਆ। ਡਾਕਟਰ ਸਾਹਿਬ ਤੁਹਾਨੂੰ ਸਾਡੀ ਆਵਾਜ਼ ਆ ਰਹੀ ਹੈ? ਵਕਤ ਤਾਂ ਜੋਗ ਵਿੱਚ ਆਣ ਫਾਥੇ, ਇਹ ਵਾਅਦੇ ਆਣ ਮਤਲੂਬ ਕੀਤੇ। ਫਿਰ ਜਦੋਂ ਹੋਰ ਔਖਤ ਹੋਈ, ਮੁਸੀਬਤ ਪਈ ਤੇ ਅਸੀਂ ਜੋਗ ਵਿੱਚ ਆ ਕੇ ਫਸ ਗਏ ਹਾਂ। ਔਰ ਇਹ ਵਾਅਦੇ ਦਾ ਮਤਲਬ ਮੁਸੀਬਤ ਹੈ। ਇਹ ਵਾਅਦੇ ਇਹ ਜਿਹੜੀਆਂ ਮੁਸੀਬਤਾਂ ਨੇ, ਇਹਨਾਂ ਦੀ ਤਲਬ ਕਰ ਲਈ। ਤਲਬ ਕਰਨ ਦਾ ਮਤਲਬ ਹੈ ਡਿਮਾਂਡ ਕਰ ਲਈ, ਯਾਨੀ ਮੈਂ ਫੜ ਲਈ, ਅਡਾਪਟ ਕਰ ਲਈ। ਇਹ ਇਸ਼ਕ ਨਾ ਟਲੇ ਪੈਗੰਬਰਾਂ ਥੋਂ, ਥੋਥੇ ਹੱਡ ਇਸ਼ਕ ਦੀ ਹੱਡ ਅਯੂਬ ਕੀਤੇ। ਇਹ ਜਿਹੜਾ ਇਸ਼ਕ ਹੈ, ਇਹ ਇੱਕ ਐਸੀ ਚੀਜ਼ ਹੈ ਕਿ ਇਹਨੂੰ ਅੱਲਾਹ ਤਾਲਾ ਦੇ ਪੈਗੰਬਰ ਵੀ ਜਿਹੜੇ ਨੇ ਉਹ ਵੀ ਨਹੀਂ, ਉਹ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦੇ। ਤੇ ਉਹਦੀ ਵਜ੍ਹਾ ਤੋਂ ਹੀ ਜਿਹੜਾ ਅਯੂਬ ਸੀ, ਉਹਦੇ ਹੱਡ ਥੋਥੇ ਹੋ ਗਏ ਸਨ। ਗੋਂਦਲ ਸਾਹਿਬ ਆਏ ਤੇ ਸਨ। डॉक्टर साहब ਤੁਹਾਨੂੰ ਸਾਡੀ ਆਵਾਜ਼ ਆ ਰਹੀ ਹੈ? ਅੱਛਾ, ਇਸ਼ਕ ਨਾਲ ਫਰਜ਼ੰਦ ਅਜ਼ੀਜ਼ ਯੂਸਫ, ਇਸ਼ਕ ਨਾਲ ਫਰਜ਼ੰਦ ਅਜ਼ੀਜ਼ ਯੂਸਫ, ਨਾਰੇ ਦਰਦ ਦੇ ਬਹੁਤ ਯਾਕੂਬ ਕੀਤੇ। ਜਿਹੜਾ ਯੂਸਫ ਸੀ, ਉਹਨੂੰ ਉਹਦੇ ਭਰਾ ਜਿਹੜੇ ਨੇ 10 ਭਰਾ ਉਹਦੇ ਜਿਹੜੇ ਨੇ ਮਤਰਏ, ਉਹ ਉਹਨੂੰ ਚੱਕਰ ਦੇ ਕੇ ਲੈ ਗਏ ਸਨ ਤੇ ਜਾ ਕੇ ਉਹਨਾਂ ਨੇ ਖੂਹ 'ਚ ਸੁੱਟ ਦਿੱਤਾ ਸੀ। ਤੇ ਉਸ ਗੱਲ ਦੇ ਉੱਤੇ ਆਪਣਾ ਯਾਕੂਬ ਅਲੈਹਿਸਲਾਮ, ਪ੍ਰੋਫਟ ਯਾਕੂਬ ਜਿਹੜਾ ਹੈਗਾ, ਉਹਨੇ ਬੜੇ ਨਾਰੇ ਮਾਰੇ, ਉਹਨੇ ਦਰਦ ਦੇ ਨਾਰੇ ਮਾਰੇ। ਮਤਲਬ ਇਸ ਜ਼ੁल्फ ਜ਼ੰਜੀਰ महबूब दी ने ये मैसेज पढ़ ले। वारिशा हुरी मजजूब कीते। ਇਹ ਇਸ਼ਕੀ ਹੈਗਾ ਜਿੰਨੇ ਜੇ ਵਾਰਿਸ਼ਾ ਵਗੈਰੇ ਬੰਦੇ ਨੂੰ ਵੀ ਮਜਜ਼ੂਬ ਬਣਾਤਾ। ਮਜਜ਼ੂਬ ਜਿਹੜਾ ਉਹ ਬੰਦਾ ਹੁੰਦਾ ਹੈ ਜਿਹਨੂੰ ਕਿ ਆਮ ਕਾਮਨ ਸੈਂਸ ਦੇ ਤਹਿਤ ਨਹੀਂ ਨੂੰ ਫਾਲੋ ਨਹੀਂ ਕਰਦਾ, ਉਹ ਆਪਣੀ ਮਰਜ਼ੀ ਦੇ ਨਾਲ ਹੀ ਚੱਲਦਾ ਹੈ, ਆਪਣੇ ਆਪ 'ਚ ਹੀ ਮਹਿਵ ਰਹਿੰਦਾ। ਮਜਜ਼ੂਬ ਦਾ ਹੁੰਦਾ ਜਜ਼ਬ ਹੋਣਾ, ਤੇ ਮਜਜ਼ੂਬ ਉਹ ਹੈ ਜਿਹੜਾ ਆਪਣੇ ਆਪ ਵਿੱਚ ਜਜ਼ਬ ਹੋ ਗਿਆ। ਠੀਕ ਹੈ ਜੀ, ਇਹਨੂੰ ਪੜ੍ਹੋ ਇੱਕ ਜਣਾ। ਡਾਕਟਰ ਸਾਹਿਬ ਤੁਹਾਨੂੰ ਸਾਡੀ ਆਵਾਜ਼ ਆ ਰਹੀ ਹੈ? ਡਾਕਟਰ ਸਾਹਿਬ ਕਿਹੜਾ ਪੜ੍ਹੇਗਾ? ਸਰ ਆਪਣੀ ਆਵਾਜ਼ ਆਨ ਕਰੋ, ਸਪੀਕਰ ਆਨ ਕਰੋ। ਹੈਲੋ ਹੈਲੋ, ਕੀ ਆਵਾਜ਼ ਨਹੀਂ ਆ ਰਹੀ? ਸਰ ਜੀ ਤੁਹਾਨੂੰ ਸਾਡੀ ਆਵਾਜ਼ ਨਹੀਂ ਆ ਰਹੀ, ਕੀ ਦਸੀਏ? SOS ਭੇਜੋ ਜੀ। ये साइड बीबा जी साहब कुछ कॉल स्क्रीन पर आके कुछ हाथ लाओ। डॉक्टर साहब की नहीं, आई नो यानी ਤੁਸੀਂ ਕਰੋ सईद साहब या अमरजीत साहब। ऐदा करना और अब कानों को हाथ लगाएंगे, सुनाई नहीं देगा। टच योर ईयर्स। नहीं डॉक्टर साहब ते आके आए ना, सुनना नहीं।
What other वो way? शायद Um, रिकनेक्ट कर रहे हैं, दोबारा आ attention? रहे हैं। हाँ बस मेरा ख्याल है हो जाएगा। Okay. In the meantime, Assalamu alaikum ji sabnu. Walaikum salam. वालेकुम सलाम हाँ जी। जी, वालेकुम। राणा साहब की हाल चाल है? बड़े जी दिना बाद नजर आए आजकल, केड़े किथे हो? जी मैं सऊदी अरब पहुंचे हैं, मैं ट्रैवल कर रहे हैं, मैं 15-16 ਨੂੰ ਵਾਸ਼ਿੰਗਟਨ ਪਹੁੰਚਾਂਗਾ ਨਾ ਉੱਥੇ। Oh, wonderful, wonderful, wonderful. ਜੀ ਤੇ ਉਹ ਤੁਹਾਨੂੰ ਮੈਂ ਫਿਰ ਰਸਤੇ ਮਿਲਾਂਗੇ ਰਾਣਾ ਸਾਹਿਬ, ਮਿਲਾਂਗੇ ਜੀ ਅਸੀਂ ਜੀ इंशाल्लाह मुलाकात होएगी। मैं ਜੀ, ਜੀ। अपने ਤੁਹਾਡੀ ਆਵਾਜ਼ ਰੁਕ ਗਈ ਹੈ। ਰਾਣਾ ਸਾਹਿਬ ਵੀ ਹੁਣ ਗਵਾਚ ਗਏ ਨੇ, ਅੱਜ ਕੀ ਗੱਲ ਹੈ ਬਈ? ਮੇਰੇ ਖਿਆਲ ਚ ਮੇਬੀ ਸਾਨੂੰ ਸਾਰਿਆਂ ਨੂੰ ਹੀ ਦੁਬਾਰਾ ਮੇਬੀ नहीं मेरा ख्याल है मेरी तो कॉल ਵਿੱਚ ਆ ਗਈ ਸੀ ਨਾ ਜੀ, ਕਾਲ ਦੀ ਵਜ੍ਹਾ ਨਾਲ ਇਹ ਡ੍ਰੌਪ ਹੋ ਜਾਂਦਾ। ਆਈ ਥਿੰਕ ਡਾਕਟਰ ਸਾਹਿਬ ਆ ਰਹੇ ਨੇ ਹੁਣ। ਡਾਕਟਰ ਸਾਹਿਬ ਸਾਡੀ ਆਵਾਜ਼ ਸੁਣਦੀ ਤੁਹਾਨੂੰ ਹੁਣ? ਹੁਣ ਤਾਂ ਸੁਣਦੀ ਹੈ, ਮੇਰੀ ਸੁਣ ਰਹੀ ਹੈ। ਤੁਹਾਡੀ ਤਾਂ ਸੁਣੀ ਗਈ ਸਾਨੂੰ, ਤੁਸੀਂ ਸਾਡੀਆਂ ਦੁਆਵਾਂ ਨਹੀਂ ਨਾ ਸੁਣੀਆਂ। ਅੱਛਾ ਅੱਛਾ ਅੱਛਾ, ਤੁਸੀਂ ਫਿਰ ਹੁਣ ਇਹ ਕਰੋ ਕਿ ਉਹ ਜਿਹੜਾ ਬੰਦ ਹੋ ਚੁੱਕਿਆ ਉਹਨੂੰ ਪੜੋ। मैं पढ़ी छोड़ा कि हाँ जी, कोई और ਤੁਸੀਂ ਪੜੀ ਛੋੜੋ। जी बंद नंबर 284 सानू जोग दी रींज तद भी ਨਹੀਂ सानू ਤਦੋਕਣੀ रोज हाँ तदोकनी जी सानू जोग दी रींज तदोकनी सी जदू हीर सियाल महबूब कीते छड़ देस शरीक कबीलड़े नू असां शर्म दे तर्क हिजूब कीते रल हीर दे नाल सी उमर जाली असां मजे जवानी दे खूब कीते हीर छत्तियां नाल मैं मस भन्ना ਮਸ असां ਬੰਨਾ, ਮਸ ਬਾਈ ਦਾ ਵੇ ਮਸ ਬੰਨਾ ਹੁੰਦਾ ਜਿਹਦੀਆਂ ਮੁੱਛਾਂ ਫੁੱਟ ਰਹੀਆਂ ਹੋਣ। जी हीर जी। छत्तियां नाल मैं मस भन्ना असां दोहां ने नशे मरगूब कीते होया रिज़्क उदास ते गल हिली मापियां ब्याह दे चाह असलूब कीते देहां कुंड दित्ती भवें बरी सात नाल ਦੇਹਾਂ खेड़ियां ਨਹੀਂ ਨਹੀਂ ਦੇਹਾਂ हाँ जी ਕੰਡ ਦਿੱਤੀ। अच्छा कंड देहां कंड दित्ती भवें बरी सात नाल खेड़ियां दे मंसूब कीते प्या वक्तां जोग विच आन फाते ए वादे आन मतलूब कीते ए इश्क ना टले पैगंबरां थोथे इश्क थी हड अयूब कीते इश्क नाल फरजंद अजीज यूसुफ नारे दर्द दे बहुत याकूब कीते ऐस जुल्फ जंजीर महबूब दी ने वारिस शाह जय मजजूब कीते। ਹਾਂਜੀ ਸਰ ਜੀ, ਛੱਤਿਆਂ ਔਰ ਜ਼ੁਲਫਾਂ ਦਾ ਫਰਕ ਇਹ ਹੁੰਦਾ ਕਿ ਜਿਹੜੇ ਛੱਤੇ ਹੁੰਦੇ ਉਹ ਉਦਾਂ ਹੀ ਬੇਤਰਤੀਬ ਖੁੱਲੇ ਵਾਲ ਜਿਹੜੇ ਹੁੰਦੇ ਬਿਨਾਂ, ਤੇ ਜ਼ੁਲਫਾਂ ਹੁੰਦੀਆਂ ਜਿਹੜੇ ਕੁੰਡਲ ਪਾਏ ਹੁੰਦੇ ਨੇ ਤੇ ਉਹਨਾਂ ਨੂੰ ਸੰਵਾਰਿਆ ਹੁੰਦਾ। ਅੱਛਾ ਠੀਕ ਹੈ। ਲਓ ਜੀ ਅੱਗੇ ਆ ਗਿਆ ਅਗਲਾ ਬੰਦ 285। ਨਾਤ ਨਾਥ ਮੀਟ ਅੱਖੀ ਦਰਗਾਹ ਅੰਦਰ ਨਾਲੇ ਅਰਜ਼ ਕਰਦਾ ਨਾਲੇ ਸੰਗਦਾ ਜੀ। ਦਰਗਾਹ ਲਾ ਉਬਾਲੀ ਹੈ ਹੱਕ ਵਾਲੀ ਉੱਥੇ ਆਦਮੀ ਬੋਲਦਾ ਹੰਗਦਾ ਜੀ। ਜ਼ਮੀਨ ਅਤੇ ਅਸਮਾਨ ਦਾ ਵਾਰਸੀ ਤੂੰ ਤੇਰਾ ਵੱਡਾ ਪਸਾਰ ਹੈ ਰੰਗ ਦਾ ਜੀ। ਰਾਂਝਾ ਜੱਟ ਫਕੀਰ ਹੋ ਆਣ ਬੈਠਾ ਲਾ ਆਸਰਾ ਨਾਮ ਤੇ ਨੰਗਦਾ ਜੀ। ਸਭ ਛੱਡ ਬੁਰਾਈਆਂ ਬਨ ਤਕਵਾ ਲਾ ਆਸਰਾ ਸਾਖ ਤੇ ਅੰਗ ਦਾ ਜੀ। ਲਾ ਮਤਲਬ ਲਾ ਕੇ ਸਭ ਛੱਡ ਬੁਰਾਈਆਂ ਬਨ ਤਕਵਾ ਲਾ ਆਸਰਾ ਸਾਖ ਤੇ ਅੰਗ ਦਾ ਜੀ। ਮਾਰ ਹੀਰ ਦੇ ਨੈਣਾ ਨੇ ਖਾੜ ਕੀਤਾ ਲੱਗਾ ਮਾਰ ਹੀਰ ਦੇ ਨੈਣਾ ਨੇ ਖਾੜ ਕੀਤਾ ਲੱਗਾ ਜਿਗਰ ਵਿੱਚ
ਵਿੱਚ ਤੀਰ ਖਦੰਗ ਦਾ ਜੀ, ਇਸ ਇਸ਼ਕ ਨੇ ਮਾਰ ਹੈਰਾਨ ਕੀਤਾ, ਸੜ ਗਿਆ ਜਿਉਂ ਰੰਗ ਪਤੰਗ ਦਾ ਜੀ, ਇਸ ਕੰਨ ਪਾੜ ਮਨਾਈ ਕੇ ਸੀਸ ਦਾੜੀ, ਪੀਏ ਬਹਿ ਪਿਆਲੜਾ ਭੰਗ ਦਾ ਜੀ, ਜੋਗੀ ਹੋਏ ਕੇ ਦੇਸ ਤਿਆਗ ਆਇਆ, ਰਿਜ਼ਕ ਦੂਰ ਹੈ ਕੂੰਜ ਕੁਲੰਗ ਦਾ ਜੀ, ਜੋ ਤੁਸੀਂ ਰੱਬ ਗਰੀਬ ਨਵਾਜ਼ ਸਾਹਿਬ, ਸਵਾਲ ਮੰਨਣਾ ਇਸ ਮਲੰਗ ਦਾ ਜੀ, ਚੀਕੂ ਹੁਕਮ ਹੈ ਖੋਲ ਕੇ ਕਹੋ ਅਸਲੀ, ਰਾਂਝਾ ਹੋ ਜੋਗੀ ਹੀਰ ਮੰਗਦਾ ਜੀ, ਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤੀ, ਦਿਓ ਫਕਰ ਨੂੰ ਚਰਮ ਪਲੰਗ ਦਾ ਜੀ, ਹੋਇਆ ਹੁਕਮ ਦਰਗਾਹ ਸੀ ਹੀਰ ਬਖਸ਼ੀ, ਬੇੜਾ ਲਾ ਦਿੱਤਾ ਅਸਾਂ ਢੰਗ ਦਾ ਜੀ, ਵਾਰਿਸ ਸ਼ਾਹ ਹੁਣ ਜਿਨ੍ਹਾਂ ਨੂੰ ਰੱਬ ਬਖਸ਼ੇ, ਤਿਨਾਂ ਨਾਲ ਕੀ ਮਹਿਕਮਾ ਜੰਗ ਦਾ ਜੀ। ਇਹ ਹੁਣ ਜਿਹੜਾ ਨਾਥ ਹੈ, ਇਹ ਹੁਣ ਕਨਵਿੰਸ ਹੋ ਗਿਆ ਹੈ ਰਾਂਝੇ ਦੀ ਆਰਗੂਮੈਂਟਸ ਤੋਂ, ਤੇ ਹੁਣ ਉਹ ਰੱਬ ਦੀ ਦਰਗਾਹ ਦੇ ਵਿੱਚ ਹਾਜ਼ਰ ਹੋਇਆ ਹੈ, ਤੇ ਉਹ ਰੱਬ ਕੋਲ ਫਰਮਾਇਸ਼ ਕਰ ਰਿਹਾ ਹੈ ਕਿ ਤੂੰ ਇਹ ਜਿਹੜਾ ਰਾਂਝਾ ਜਿਹੜਾ ਜੋਗੀ ਬਣਨ ਆਇਆ ਹੈ, ਇਹਨੂੰ ਤੂੰ ਇਹਦੀ ਮੁਰਾਦ ਤੂੰ ਪੂਰੀ ਕਰ ਦੇ, ਤੇ ਇਹਨੂੰ ਹੀਰ ਜਿਹੜੀ ਹੈ ਉਹ ਇਹਨੂੰ ਦੇ ਦੇ। ਨਾਤ ਮੀਟ ਅੱਖੀਂ ਦਰਗਾਹ ਅੰਦਰ, ਦਰਗਾਹ ਮਤਲਬ ਅੱਲਾ ਦੇ ਦਰਬਾਰ ਵਿੱਚ, ਨਾਲੇ ਅਰਜ਼ ਕਰਦਾ ਨਾਲੇ ਸੰਗਦਾ ਜੀ, ਨਾਲੇ ਉਹ ਰਿਕੁਐਸਟ ਵੀ ਕਰ ਰਿਹਾ ਹੈ ਕਿ ਇਹ ਰਿਕੁਐਸਟ ਕਰਦਿਆਂ ਕਰਦਿਆਂ ਸ਼ਰਮਿੰਦਾ ਵੀ ਹੋ ਰਿਹਾ ਹੈ ਕਿ ਮੈਂ ਇੱਕ ਔਰਤ ਮੰਗ ਕੇ ਦੇ ਰਿਹਾ ਕਿਸੇ ਬੰਦੇ ਨੂੰ ਜਿਹੜਾ ਕਿ ਉਹਦੇ ਆਪਣੇ ਹੀ ਨਿਯਮ ਦੇ ਖਿਲਾਫ ਹੈ। ਦਰਗਾਹ ਲਾ ਉਬਾਲੀ ਹੈ ਹੱਕ ਵਾਲੀ, ਹੱਕ ਵਾਲੀ ਜਿਹੜੀ ਨਹੀਂ ਅੱਲਾ ਵਾਲੀ ਸੱਚਾਈ ਵਾਲੀ ਜਿਹੜਾ ਦਰਬਾਰ ਹੈ ਉਹ ਲਾ ਉਬਾਲੀ ਹੈ। ਲਾ ਉਬਾਲੀ ਦਾ ਮਤਲਬ ਹੈ ਸਪੌਂਟੇਨੀਅਸ ਹੈ। ਉੱਥੇ ਆਦਮੀ ਬੋਲਦਾ ਹਿੰਗਦਾ ਜੀ, ਉੱਥੇ ਬੰਦਾ ਜਿਹੜਾ ਹੈ ਉਹ ਬੋਲਣ ਲੱਗਿਆ ਉਲਟਾ ਸਿੱਧਾ ਹੋ ਜਾਂਦਾ ਹੈ। ਜ਼ਮੀਨ ਅਤੇ ਅਸਮਾਨ ਦਾ ਵਾਰਸੀ ਤੂੰ, ਤੇਰਾ ਵੱਡਾ ਪਸਾਰਾ ਹੈ ਰੰਗ ਦਾ ਜੀ। ਇਹ ਉਹ ਰੱਬ ਨੂੰ ਕਹਿ ਰਿਹਾ ਹੈ ਕਿ ਜ਼ਮੀਨ ਤੇ ਅਸਮਾਨ ਦਾ ਤੂੰ ਮਾਲਕ ਹੈ ਤੇ ਤੇਰਾ ਹੀ ਸਾਰਾ ਇਹ ਚਾਰੋਂ ਪਾਸੇ ਰੰਗ ਹੈ। ਰਾਂਝਾ ਜੱਟ ਫਕੀਰ ਹੋ ਆਣ ਬੈਠਾ, ਲਾ ਆਸਰਾ ਨਾਮ ਤੇ ਨੰਗਦਾ ਜੀ। ਰਾਂਝਾ ਜਿਹੜਾ ਹੈ ਉਹ ਆਪਣਾ ਨਾਂ ਦਾ ਤੇ ਆਪਣਾ ਆਸਰਾ, ਨਾਂ ਦਾ ਜਿਹੜਾ ਸਹਾਰਾ ਸੀਗਾ, ਯਾਨੀ ਮਤਲਬ ਆਪਣੀ ਇੱਜ਼ਤ ਜਿਹੜੀ ਸੀ ਉਹ ਆਪਣਾ ਨਾਂ ਛੱਡ ਕੇ ਤੇ ਉਹ ਆ ਕੇ ਬਹਿ ਗਿਆ। ਸਭ ਛੱਡ ਬੁਰਾਈਆਂ ਬੰਨ ਤਕਵਾ, ਲਾ ਆਸਰਾ ਅੱਛਾ। ਮਾਰ ਹੀਰ ਦੇ ਨੈਣਾ ਨੇ ਖਾਰ ਕੀਤਾ, ਲੱਗਾ ਜਿਗਰ ਵਿੱਚ ਤੀਰ ਖਦੰਗ ਦਾ ਜੀ। ਉਹਨੂੰ ਹੀਰ ਦੇ ਜਿਹੜੇ ਨੈਣ ਸਨ ਉਹਨਾਂ ਨੇ ਆਪਣਾ ਉਹਨਾਂ ਨੇ ਹੀਰ ਦੇ ਨੈਣ ਜਿਹੜੇ ਨੇ ਉਹ ਉਹਨਾਂ ਨੇ ਉਹਨੂੰ ਮਾਰਿਆ। ਤੇ ਖਦੰਗ ਇੱਕ ਲੱਕੜੀ ਹੁੰਦੀ ਹੈ ਜਿਹੜੀ ਬੜੀ ਪੱਕੀ ਹੁੰਦੀ ਹੈ ਤੇ ਉਸ ਤੋਂ ਜੰਗ ਲਈ ਤੀਰ ਬਣਾਏ ਜਾਂਦੇ ਨੇ। ਉਹ ਖਦੰਗ ਦਾ ਤੀਰ ਲੱਗਾ ਹੈ ਉਹਨੂੰ। ਇਸ ਇਸ਼ਕ ਨੇ ਮਾਰ ਹੈਰਾਨ ਕੀਤਾ, ਸੜ ਗਿਆ ਜਿਉਂ ਰੰਗ ਪਤੰਗ ਦਾ ਜੀ। ਇਸ ਇਸ਼ਕ ਨੇ ਇਸ ਤਰ੍ਹਾਂ ਉਹਨੂੰ ਹੈਰਾਨ ਕੀਤਾ, ਇਸ ਤਰ੍ਹਾਂ ਉਹਨੂੰ ਪਰੇਸ਼ਾਨ ਕੀਤਾ
ਕਿ ਉਹਦਾ ਰੰਗ ਸੜ ਗਿਆ ਹੈ, ਯਾਨੀ ਪਤੰਗਾ ਅੱਗ ਦੇ ਉੱਤੇ ਸੜ ਜਾਂਦਾ ਨਾ ਜੀ। ਕੰਨ ਪਾੜ ਮਨਾਈ ਕੇ ਸੀਸ ਦਾੜੀ, ਉਹਨੇ ਆਪਣੇ ਕੰਨ ਵੀ ਪੜਵਾ ਲਏ ਨੇ ਤੇ ਸਿਰ, ਸੀਸ ਦਾ ਮਤਲਬ ਹੁੰਦਾ ਸਿਰ ਤੇ ਦਾੜੀ ਦੇ ਵਾਲ ਵੀ ਮਨਾ ਲਿੱਤੇ ਨੇ। ਪੀਏ ਬਹਿ ਪਿਆਲਾ ਭੰਗ ਦਾ ਜੀ, ਤੇ ਹੁਣ ਬਹਿ ਕੇ ਭੰਗ ਦਾ ਪਿਆਲਾ ਵੀ ਪੀਂਦਾ ਹੈ। ਜੋਗੀ ਹੋ ਕੇ ਦੇਸ ਤਿਆਗ ਆਇਆ, ਰਿਜ਼ਕ ਦੂਰ ਹੈ ਕੂੰਜ ਕੁਲੰਗ ਦਾ ਜੀ। ਉਹ ਜੋਗੀ ਹੋ ਕੇ ਆਪਣੇ ਦੇਸ਼ ਨੂੰ ਪਿੱਛੇ ਛੱਡ ਆਇਆ, ਤੇ ਉਹ ਇੰਜੀ ਹੈ ਜਿਵੇਂ ਕੂੰਜ ਤੇ ਕੁਲੰਗ ਹੁੰਦਾ ਹੈ, ਦੋ ਪਰਿੰਦੇ ਜਿਨ੍ਹਾਂ ਦਾ ਰਿਜ਼ਕ ਪਤਾ ਨਹੀਂ ਕਿੱਥੇ ਹੁੰਦਾ। ਹਜ਼ਾਰਾਂ ਮੀਲ ਉਹ ਗਰਮੀਆਂ 'ਚ ਕਰਦੇ ਨੇ ਤੇ ਹਜ਼ਾਰਾਂ ਮੀਲ ਉਹ ਸਰਦੀਆਂ ਦੇ ਵਿੱਚ ਕਰਦੇ ਨੇ। ਤੁਸੀਂ ਰੱਬ ਗਰੀਬ ਨਵਾਜ਼ ਸਾਹਿਬ, ਸਵਾਲ ਸੁਣਨਾ ਇਸ ਮਲੰਗ ਦਾ ਜੀ। ਤੇ ਰੱਬ ਨੂੰ ਕਹਿ ਰਿਹਾ ਕਿ ਤੁਸੀਂ ਗਰੀਬ ਨਵਾਜ਼ ਹੋ, ਗਰੀਬਾਂ ਨੂੰ ਬਖਸ਼ਣ ਵਾਲੇ ਹੋ, ਤੇ ਤੁਸੀਂ ਇਸ ਆਪਣੇ ਮਲੰਗ ਦਾ ਇਹ ਸਵਾਲ ਵੀ ਸੁਣ ਲਓ। ਕਿਕੂ ਹੁਕਮ ਹੈ ਖੋਲ ਕੇ ਕਹੋ ਅਸਲੀ, ਰਾਂਝਾ ਹੋ ਜੋਗੀ ਹੀਰ ਮੰਗਦਾ ਜੀ। ਇਸ ਗੱਲ ਨੂੰ ਤੁਸੀਂ ਇਸ ਦਾ ਫੈਸਲਾ ਕਰੋ, ਖੋਲ ਕੇ ਦੱਸੋ ਕਿ ਹੀਰ ਜਿਹੜਾ ਰਾਂਝਾ ਹੈ ਉਹ ਹੀਰ ਮੰਗ ਰਿਹਾ ਹੈ, ਤੇ ਉਹਨੂੰ ਦਿੱਤੀ ਜਾਵੇ ਕਿ ਨਾ ਦਿੱਤੀ ਜਾਵੇ। ਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤੀ। ਹੁਣ 5 ਪੀਰ ਜਿਹੜੇ ਨੇ, ਨਾਥ ਵੀ ਤੇ 5 ਪੀਰ ਵੀ ਦਰਗਾਹ ਵਿੱਚ, ਯਾਨੀ ਰੱਬ ਦੇ ਦਰਬਾਰ ਦੇ ਵਿੱਚ ਅਰਜ਼ ਕਰ ਰਹੇ ਨੇ, ਦਿਓ ਫਕਰ ਨੂੰ ਚਰਮ ਪਲੰਗ ਦਾ ਜੀ। ਚਰਮ ਦਾ ਮਤਲਬ ਹੁੰਦੀ ਹੈ ਖਲ, ਤੇ ਪਲੰਗ ਦਾ ਮਤਲਬ ਹੈ ਚੀਤੇ ਦੀ ਖਲ ਜਿਹੜੀ ਹੈ ਇਸ ਮਲੰਗ ਨੂੰ ਦੇ ਦਿਓ, ਯਾਨੀ ਇਸ਼ਕ ਦੀ ਪਹਿਨਾਵਾ ਜਿਹੜਾ ਇਹਨੂੰ ਪਹਿਨਾ ਦਿਓ। ਅੱਛਾ, ਹੁਣ ਤੁਸੀਂ ਇੱਥੇ ਗੌਰ ਫਰਮਾਓ ਕਿ ਵਾਰਿਸ ਸ਼ਾਹ ਨੇ ਇੱਥੇ 5 ਪੀਰਾਂ ਨੂੰ ਤੇ ਬਾਲਨਾਥ ਜੋਗੀ ਨੂੰ ਇੱਕ ਹੀ ਜਗ੍ਹਾ ਤੇ ਇਕੱਠਾ ਕਰ ਦਿੱਤਾ ਹੈ, ਯਾਨੀ ਦੋਵੇਂ ਇੱਕ ਹੀ ਦਰਗਾਹ ਦੇ ਵਿੱਚ ਹਾਜ਼ਰ ਨੇ, ਔਰ ਦੋਵਾਂ ਦੀ ਇੱਕ ਹੀ ਦਰਗਾਹ ਹੈ, ਔਰ ਦੋਵੇਂ ਇੱਕ ਹੀ ਅਰਜ਼ ਕਰ ਰਹੇ ਨੇ। ਇਹ ਮੈਂ ਅੱਗੇ ਜਦੋਂ ਅਖੀਰ ਤੇ ਜਾਵਾਂਗਾ ਤੇ ਇਹ ਮੈਂ ਗੱਲ ਕਰਾਂਗਾ ਕਿ ਅੱਗੇ ਤੁਸੀਂ ਦੇਖੋ, ਹੋਇਆ ਹੁਕਮ ਦਰਗਾਹ ਥੀ ਹੀਰ ਬਖਸ਼ੀ, ਬੇੜਾ ਲਾ ਦਿੱਤਾ ਅਸਾਂ ਢੰਗ ਦਾ ਜੀ। ਇਹ ਹੁਕਮ ਹੋਇਆ ਕਿ ਹੀਰ ਇਹਨੂੰ ਬਖਸ਼ ਦਿੱਤੀ ਗਈ ਹੈ, ਤੇ ਇਹਦਾ ਬੇੜਾ ਵੀ ਜਿਹੜਾ ਉਹ ਪਾਰ ਲਾ ਦਿੱਤਾ ਗਿਆ। ਵਾਰਿਸ ਸ਼ਾਹ ਹੁਣ ਜਿਨ੍ਹਾਂ ਨੂੰ ਰੱਬ ਬਖਸ਼ੇ, ਤਿਨਾਂ ਨਾਲ ਕੀ ਮਹਿਕਮਾ ਜੰਗ ਦਾ ਜੀ। ਵਾਰਿਸ ਸ਼ਾਹ ਜਿਨ੍ਹਾਂ ਦੀ ਬਖਸ਼ਿਸ਼ ਰੱਬ ਨੇ ਕਰ ਦਿੱਤੀ, ਉਹਨਾਂ ਦੇ ਨਾਲ ਕਿਹੜਾ ਕੋਈ ਹੋਰ ਕੌਣ ਜੰਗ ਕਰ ਸਕਦਾ ਹੈ। ਅੱਛਾ, ਮੈਂ ਸਮਝਦਾ ਹੈ ਕਿ ਜਿਹੜਾ ਵਾਰਿਸ ਸ਼ਾਹ ਨੇ ਆਖਰ ਦੇ ਉੱਤੇ ਹੀਰ ਔਰ ਰਾਂਝੇ ਦੀ ਕਹਾਣੀ ਨੂੰ ਟ੍ਰੈਜਡੀ ਬਣਾਇਆ ਸੀ, ਤੇ ਉਹਦੇ ਵਿੱਚ ਇੱਕ ਟ੍ਰੈਡੀਸ਼ਨ ਜਿਹੜੀ ਹੈ, ਪੂਰੀ ਦੀ ਪੂਰੀ ਟ੍ਰੈਡੀਸ਼ਨ ਕਿਸੇ ਦੀ ਜਿਹੜੀ ਚਲੀ ਆ ਰਹੀ ਸੀ ਪਹਿਲੇ ਤੋਂ, ਉਹਨੂੰ ਵੀ ਤੋੜਿਆ ਸੀ। ਉਹ ਟ੍ਰੈਡੀਸ਼ਨ ਹੈ ਸੀ ਕਿ ਜਦੋਂ ਅਖੀਰ ਹੁੰਦੀ ਸੀ ਇਸ ਕਿਸੇ ਦੀ, ਤੇ ਹੀਰ ਤੇ ਰਾਂਝਾ ਮਰਦੇ ਨਹੀਂ ਸਨ, ਬਲਕਿ ਉਹ ਕਿਤੇ ਗਾਇਬ ਹੋ ਜਾਂਦੇ ਸਨ। ਮਤਲਬ ਪੀਰ ਮਤਲਬ ਬਾਲਨਾਥ ਤੇ 5 ਪੀਰਾਂ ਦੀ ਗੱਲ ਪੂਰੀ ਹੋ ਜਾਂਦੀ ਸੀਗੀ। ਇੱਥੇ ਵਾਰਿਸ ਸ਼ਾਹ ਜਿਹੜਾ ਹੈ ਉਹਨੇ ਬਿਲਕੁਲ ਉਹਨੂੰ ਉਲਟ ਦਿੱਤਾ, ਔਰ ਉਹਨੇ ਉਲਟ ਕੇ ਇਹ ਕਰ ਦਿੱਤਾ ਕਿ 5 ਪੀਰ ਹੋਣ
ਤੇ ਭਾਵੇਂ ਬਾਲਨਾਥ ਹੋਵੇ, ਉਹ ਜਿਹੜਾ ਸੁਸਾਇਟੀ ਦਾ ਜਿਹੜਾ ਚੱਲਣ ਹੈ, ਸੁਸਾਇਟੀ ਨੇ ਜਿਵੇਂ ਅਸੂਲ ਕਾਇਮ ਕੀਤੇ ਹੋਏ ਨੇ, ਉਹਨਾਂ ਨੂੰ ਨਹੀਂ ਬਦਲ ਸਕਦੇ। ਉਹਨਾਂ ਨੇ ਉਵੇਂ ਹੀ ਚੱਲਣਾ ਹੈ ਔਰ ਉਹ ਉਵੇਂ ਹੀ ਚੱਲੇ। ਇਹ ਜਿਹੜੀ ਹੈ ਰੀਡਿੰਗ, ਇਹ ਕਿਸੇ ਨੇ ਨਹੀਂ ਕੀਤੀ ਸਿਵਾਏ ਮੇਰੇ, ਲੇਕਿਨ ਮੇਰੀ ਇਹ ਰੀਡਿੰਗ ਜਿਹੜੀ ਹੈ, ਮੇਰਾ ਖਿਆਲ ਹੈ ਕਿ ਇਹ ਰੀਡਿੰਗ ਮੇਰੀ ਦਰੁਸਤ ਹੈਗੀ ਹੈ ਕਿ ਵਾਰਿਸ ਸ਼ਾਹ ਨੇ ਉਹਨੂੰ ਟ੍ਰੈਜਡੀ ਬਣਾ ਕੇ ਤੇ ਉਹਨੂੰ ਇੱਕ ਰੋਮਾਂਟਿਕ ਐਂਡ ਕਰਨ ਦੀ ਬਜਾਏ ਉਹਨੂੰ ਉਹਦਾ ਇੱਕ ਸੋਸ਼ਲ ਐਂਡ ਕੀਤਾ, ਜਿਹੜਾ ਕਿ ਉਸ ਸੁਸਾਇਟੀ ਦੇ ਵਿੱਚ ਮੁਮਕਿਨ ਹੈਗਾ ਸੀ। ਹਾਂਜੀ, ਪੜੋ ਜਿੰਨੇ ਪੜਨਾ। मैं पढ़ देना, मैं पढ़ देना, मुझे बहुत अच्छा लगता है। एक सेकंड गौर जी, साहब, जी, मैं जी, एक क्वेश्चन जी, जी। पूछना सी सर जी, ਜਿਹੜਾ ਲਫ਼ਜ਼ ਹੁੰਦਾ ਨਾ ਗਰੀਬ ਨਵਾਜ਼, ਇਹ ਗਰੀਬਾਂ ਨੂੰ ਬਖਸ਼ਣ ਵਾਲਾ ਕਿ ਗਰੀਬਾਂ ਨੂੰ ਦੇਣ ਵਾਲਾ, ਇਹ ਕੀ ਹੁੰਦਾ? ਨਵਾਜ਼ਣਾ ਹੁੰਦਾ, ਦੇਣਾ। ਦੇਣਾ, ਹਾਂਜੀ ਠੀਕ ਹੈ। ਨਾਥ ਇਹ ਮੀਰ ਡਾਕਟਰ ਸਾਹਿਬ ਅਖੀ ਇੱਕ ਮਿੰਟ ਜੀ, ਜੀ, ਗੌਰ ਸਾਹਿਬ, ਕਿ ਜਿਹੜਾ ਬੜਾ ਪੁਆਇੰਟ ਡਾਕਟਰ ਸਾਹਿਬ ਨੇ ਕ੍ਰੀਏਟ ਕੀਤਾ ਇੱਥੇ ਕਿ ਦੂਸਰਿਆਂ ਰਾਈਟਰਸ ਦੇ ਬਿਲਕੁਲ ਅਗੇਂਸਟ ਵਾਰਿਸ ਸ਼ਾਹ ਗਿਆ ਔਰ ਪੰਜਾਂ ਪੀਰਾਂ ਦੀ, ਔਰ ਇਹ ਗੱਲ ਵੀ ਮਨਜ਼ੂਰ ਨਹੀਂ ਹੋਈ। ਇਹ ਰਿਐਲਿਟੀ ਵਰਸਸ ਟ੍ਰੈਡੀਸ਼ਨ ਦੀ ਗੱਲ ਕਰ ਰਹੇ ਹਨ। ਜੀ ਬਿਲਕੁਲ, ਕਿ ਟ੍ਰੈਡੀਸ਼ਨ ਤਾਂ ਇਹੀ ਹੈ ਨਾ ਕਿ ਜੋ ਗੱਲ ਹੋਏਗੀ ਪੂਰੀ ਹੋ ਜਾਏਗੀ, ਜਾਂ ਟ੍ਰੈਡੀਸ਼ਨ ਤਾਂ ਇਹੀ ਹੈ ਨਾ ਕਿ ਇਹ ਵਾਰਿਸ ਸ਼ਾਹ ਜਿਹੜਾ ਹੈ ਉਸ ਟ੍ਰੈਡੀਸ਼ਨ ਨੂੰ ਨੇਗੇਟ ਕਰ ਰਿਹਾ ਹੈ ਨਾ, ਕਿ ਵਾਰਿਸ ਸ਼ਾਹ ਇਹ ਕਹਿ ਰਿਹਾ ਹੈ ਕਿ ਇਹ ਜਿਹੜੇ ਪੀਰਾਂ ਫਕੀਰਾਂ ਬਾਕੀ ਸਾਰੇ ਨੇ ਜਿਹੜੇ ਹੁੰਦੇ ਨੇ, ਇਹ ਬੰਦੇ ਦੀ ਜਜ਼ਬਾਤੀ ਹੌਸਲਾ ਵਧਾਉਣ ਲਈ ਹੁੰਦੇ ਨੇ ਸਾਰੇ। ਇਹ ਸੋਸ਼ਲ ਆਰਡਰ ਨੂੰ ਤਬਦੀਲ ਨਹੀਂ ਕਰ ਸਕਦੇ। ਵਾਹ, ਸੋਸ਼ਲ ਆਰਡਰ ਨੇ ਉਵੇਂ ਹੀ ਚੱਲਣਾ ਹੈ ਜਿਵੇਂ ਚੱਲਣਾ ਹੈ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਪਿੱਛੇ ਵੀ ਇੱਕ ਜਗ੍ਹਾ ਤੇ ਹੀਰ ਨੇ ਕਿਹਾ ਸੀ, ਰਾਂਝੇ ਨੇ ਕਿਹਾ ਸੀ, ਜੋ ਕੁਝ ਵਿੱਚ ਰਜ਼ਾ ਦੇ ਲਿਖ ਛੁੱਟਾ, ਮੂੰਹ ਬਸ ਨਾ ਆਖੀਏ ਭੇੜੀਏ ਨਹੀਂ, ਕਿ ਜੋ ਕੁਝ ਰਜ਼ਾ ਦੇ ਵਿੱਚ ਲਿਖਿਆ ਸੀ ਉਹ ਤੇ ਹੋ ਹੀ ਗਿਆ। ਤੇ ਉੱਥੇ ਵੀ ਰਜ਼ਾ ਦਾ ਮਤਲਬ ਸੋਸ਼ਲ ਆਰਡਰ ਸੀ, ਉੱਥੇ ਵੀ ਰਜ਼ਾ ਦਾ ਮਤਲਬ ਕਿਸਮਤ ਨਹੀਂ ਸੀ ਹੈਗੀ। ਚਲੋ ਜੀ, ਕਿੰਨੇ ਪੜ੍ਹਨਾ? ਥੈਂਕ ਯੂ ਡਾਕਟਰ ਸਾਹਿਬ, ਬਹੁਤ ਵੱਡਾ ਡਿਫਰੈਂਟ ਪੁਆਇੰਟ ਹੈ ਸਾਰਿਆਂ ਨਾਲੋਂ। ਨਾਥ ਮੀਟ ਅਖੀ ਦਰਗਾਹ ਅੰਦਰ, ਨਾਲੇ ਅਰਜ਼ ਕਰਦਾ ਨਾਲੇ ਸੰਗਦਾ ਜੀ। ਦਰਗਾਹ ਲਾ ਬਾਲੀ ਹੈ, ਦਰਗਾਹ ਲਾ ਉਬਾਲੀ ਹੈ, ਹੱਕ ਵਾਲੀ ਉਥੇ ਆਦਮੀ ਬੋਲਦਾ ਸੰਗਦਾ ਜੀ। ਆਸਮਾਨ ਤੇ ਜ਼ਮੀਨ ਦਾ ਵਾਰਸੀ ਤੂੰ, ਤੇਰਾ ਵੱਡਾ ਪਸਾਰੜਾ ਰੰਗ ਦਾ ਜੀ। ਰਾਜਾ ਜੱਟ ਫਕੀਰ ਹੋਇਆ ਅਨ ਬੈਠਾ ਲਾ ਆਸਰਾ, ਲਾ ਦਿੱਤਾ, ਲਾ ਆਸਰਾ ਨਾਮ ਤੇ ਨੰਗ ਦਾ ਜੀ। ਸਭ ਛੱਡ ਬੁਰਾਈਆਂ ਬਨ ਤਕਵਾ, ਲਾ ਆਸਰਾ ਸਾਖ ਤੇ ਅੰਗ ਦਾ ਜੀ। ਮਾਰ ਹੀਰ ਦੇ ਨੈਣਾ ਨੂੰ ਫਾਰਕ ਕੀਤਾ, ਲਗਾ ਜਿਗਰ ਵਿੱਚ ਤੀਰ ਖਦੰਗ ਦਾ ਜੀ। ਐਸ ਇਸ਼ਕ ਨੇ ਮਾਰ ਹੈਰਾਨ ਕੀਤਾ, ਸੜ ਗਿਆ ਜਿਉਂ ਰੰਗ ਪਤੰਗ ਦਾ ਜੀ। ਮੈਂ ਅਗਲੇ ਵਰਕੇ ਤੇ ਜ਼ਰਾ ਚਲਾ ਜਾ। ਕੰਨ ਪਾੜ ਮਨਾਈ ਕੇ ਸੀਸ ਦਾੜੀ, ਪਿਉ ਵੀ ਪਿਆਲੜਾ ਭੰਗ ਦਾ ਜੀ। ਪੀਏ ਜੋਗੀ ਜੀ ਜੀ, ਪੀਏ ਵੀ ਪਿਆਲੜਾ ਭੰਗ ਦਾ ਜੀ। ਪੀਏ ਵੀ ਪਿਆਲੜਾ ਭੰਗ ਦਾ ਜੀ। ਬੀ ਦਾ ਮਤਲਬ ਹੁੰਦਾ, ਬੀ ਦਾ ਮਤਲਬ ਜਿਹੜਾ ਪੰਜਾਬੀ ਹੈ ਉਹਦਾ ਮਤਲਬ ਹੁੰਦਾ ਫਰਦਰ, ਮੋਰ। ਜੋਗੀ ਹੋਏ ਕਿ ਦੇਸ ਤਿਆਗ ਆਇਆ, ਰਿਜ਼ਕ ਦੂਰ ਹੈ ਕੂੰਜ ਕਲੰਗ ਦਾ ਜੀ। ਤੂੰ ਰੱਬ ਗਰੀਬ ਨਵਾਜ਼ ਸਾਹਿਬ, ਸਵਾਲ ਸੁਨਣਾ ਉਸ ਮਲੰਗ ਦਾ ਜੀ। ਕਿ ਕੂ ਹੁਕਮ ਹੈ ਖੋਲ ਕੇ ਕਹੋ ਅਸਲ, ਰਾਂਝਾ ਹੋਏ ਜੋਗੀ
ਹੀਰ ਮੰਗਦਾ ਜੀ। ਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤੀ, ਦੇਹੋ ਫਕਰ ਨੂੰ ਚਰਮ ਪਲੰਗ ਦਾ ਜੀ। ਹੋਇਆ ਕੰਮ ਹੋਇਆ ਕੰਮ ਦਰਗਾਹ ਤੀ ਹੀਰ ਬਖਸ਼ੀ। ਹੋਇਆ ਕੰਮ ਦਰਗਾਹ ਤੀ ਹੀਰ ਬਖਸ਼ੀ। ਹੋਇਆ ਹੁਕਮ ਦਰਗਾਹ ਤੀ ਹੀਰ ਬਖਸ਼ੀ। ਬੇੜਾ ਲਾ ਦਿੱਤਾ ਅਸਾਂ ਡੰਗ ਦਾ ਜੀ। ਵਾਰਿਸ ਸ਼ਾਹ ਹੁਣ ਜਿਨ੍ਹਾਂ ਨੂੰ ਰੱਬ ਬਖਸ਼ੇ, ਤਿਨਾਂ ਨਾਲ ਕੀ ਮਹਿਕਮਾ ਜੰਗ ਦਾ ਜੀ। ਸਰ ਜੀ ਇੱਥੇ ਉਹ ਜਿਹੜੀ ਹੈਗੀ ਹੈ ਜੋਗ ਦੀ ਪ੍ਰਥਾ ਨੂੰ ਵੀ ਸੱਟ ਮਾਰ ਰਿਹਾ ਹੈ ਕਿ ਐਵੇਂ ਢੋਂਗੀ ਨੇ ਇਹਨਾਂ ਦੀ ਗੱਲ, ਮਤਲਬ ਉਹਨਾਂ ਨੂੰ ਜੋਗਨੀ ਵੀ ਤੇ ਨਕੇੜ ਸੱਟ ਰਿਹਾ। ਮਾਰ ਰਿਹਾ, ਨਾਸ ਦੀ ਵੀ ਤੇ ਨਾ ਮੰਨੀ ਜਾ ਰਹੀ। ਹਾਂਜੀ ਹਾਂਜੀ ਠੀਕ ਕਹਿ ਰਹੇ, ਉਹੀ ਨਾ, ਉਹਨਾਂ ਨੂੰ ਵੀ ਸੱਟ ਮਾਰ ਨਾਸ ਦੀ ਤੇ ਨਹੀਂ ਨਾ ਮੰਨੀ ਜਾ ਰਹੀ। ਗੱਲ ਮਤਲਬ ਹੈ। ਇਹ ਹੈ ਕਿ ਇਹ ਤੁਸੀਂ ਇਹ ਦੇਖੋ ਕਿ ਜਿਹੜਾ ਵਾਰਿਸ ਸ਼ਾਹ ਹੈ ਉਹ ਪੰਜਾਬੀ ਫਿਲੋਸੋਫੀਕਲ ਡਿਸਕੋਰਸ ਨੂੰ ਕਿਵੇਂ ਬਿਲਕੁਲ ਰੈਵੋਲੂਸ਼ਨਾਈਜ਼ ਕਰ ਰਿਹਾ ਹੈ। ਸਹੀ ਗੱਲ ਹੈ ਸਰ। ਅੱਛਾ ਜੀ, ਅੱਗੇ ਚਲੋ ਜੀ। ਨਾਥ ਖੋਲ ਅੱਖੀਂ ਕਿਹਾ ਰਾਂਝਣੇ ਨੂੰ, ਬੱਚਾ ਜਾ ਤੇਰਾ ਕੰਮ ਹੋਇਆ ਈ। ਇਹ ਤੇ ਸਾਫ਼ ਹੀ ਹੈ। ਫੁੱਲ ਆਣ ਲੱਗਾ ਉਸ ਬੂਟੜੇ ਨੂੰ, ਜਿਹੜਾ ਵਿੱਚ ਦਰਗਾਹ ਦੇ ਬੋਇਆ ਈ। ਉਸ ਬੂਟੇ ਨੂੰ ਬੋਲਣ ਲੱਗ ਗਿਆ ਜਿਹੜਾ ਤੂੰ ਰੱਬ ਦੇ ਦਰਬਾਰ 'ਚ ਬੀਜਿਆ ਸੀ। ਹੀਰ ਬਖਸ਼ ਦਿੱਤੀ ਸੱਚੇ ਰੱਬ ਤੈਨੂੰ, ਮੋਤੀ ਲਾਲ ਦੇ ਨਾਲ ਪਰੋਇਆ ਈ। ਚੜ ਦੌੜ ਲੈ ਜਿੱਤ ਕੇ ਖੇੜਿਆਂ ਨੂੰ, ਬੱਚਾ ਸੌਣ ਤੈਨੂੰ ਭਲਾ ਹੋਇਆ ਈ। ਜਾ ਚੜ ਕੇ ਖੇੜਿਆਂ ਨੂੰ ਜਿੱਤ ਲੈ, ਤੇ ਤੇਰਾ ਆਪਣਾ ਜਿਹੜਾ ਬੱਚਾ ਤੇਰਾ ਜਿਹੜਾ ਕੰਮ ਹੈ ਉਹ ਹੋ ਗਿਆ। ਸੌਣ ਦਾ ਮਤਲਬ ਹੁੰਦਾ ਹੈ ਨੇਕ ਸ਼ਗੂਨ, ਨੇਕ ਸ਼ਗਨ ਹੋਣਾ। ਇਹ ਲਿਖ ਲਓ। ਅੱਛਾ ਜੀ, ਕਮਰ ਕਸ ਉਦਾਸੀਆਂ ਬੰਨ ਲਈਆਂ, ਜੋਗੀ ਤੁਰ ਤਿਆਰ ਹੁਣ ਹੋਇਆ ਹੀ। ਉਹਨੇ ਹੁਣ ਉਦਾਸੀਆਂ ਛੱਡ ਕੇ ਤੇ ਛੇਤੀ ਨਾਲ ਤਿਆਰੀ ਸ਼ੁਰੂ ਕਰਤੀ ਹੈ ਜਾਣ ਦੀ। ਖੁਸ਼ੀ ਦੇ ਕੇ ਕਰੋ ਵਿਦਾ ਮੈਨੂੰ, ਹੱਥ ਬੰਨ ਕੇ ਆਣ ਖਲੋਇਆ ਈ। ਤੇ ਉਹ ਆ ਕੇ ਹੱਥ ਬੰਨ ਕੇ ਉਹਨੇ ਕਿਹਾ ਮੈਨੂੰ ਖੁਸ਼ੀ ਖੁਸ਼ੀ ਨਾਲ ਵਿਦਾ ਕਰੋ। ਵਾਰਿਸ ਸ਼ਾਹ ਜਾਂ ਨਾਥ ਨੇ ਵਿਦਾ ਕੀਤਾ, ਟਿੱਲਿਓਂ ਉਤਰਦਾ ਪੱਤਰਾ ਹੋਇਆ ਈ। ਮਤਲਬ ਜਿਵੇਂ ਹੀ ਉਹ ਟਿੱਲੇ ਤੋਂ ਉਤਰਿਆ ਉਹ ਪੱਤਰਾ ਹੋ ਗਿਆ। ਪੱਤਰੇ ਦਾ ਮਤਲਬ ਜਿਵੇਂ ਪੱਤਾ ਉੱਡ ਕੇ ਜਾਂਦਾ ਨਾ, ਤੇ ਇੰਜੀ ਉਹ ਵੀ ਹਵਾ ਹੋ ਗਿਆ। ਲਾਈਟ ਹਾਰਟਡ ਹੋ ਗਿਆ। ਚਲੋ ਜੀ ਪੜੋ, ਕਿੰਨੇ ਪੜ੍ਹਨਾ? ਸਰ ਜੀ ਇੱਕ ਗੱਲ ਪੁੱਛਣੀ ਸੀ ਸਰ ਜੀ ਪਲੀਜ਼। ਜਿਹੜਾ ਇਹ ਸ਼ਗਨ ਹੁੰਦਾ ਆ, ਆਪਾਂ ਜਿੱਦਾਂ ਹੁਣ ਵੀ ਕਹਿੰਦੇ ਸ਼ਗਨਾਂ ਵਾਲੀ ਗੱਲ ਤੇ ਫਲਾਣੀ ਗੱਲ, ਇਹ ਇਜ਼ ਇਟ ਕਿ ਵੀ ਇਹ ਪੋਜ਼ਿਟਿਵ ਰਿਚੁਅਲ ਹੋਇਆ ਹੈ ਕਿ ਪੋਜ਼ਿਟਿਵ ਇਸ਼ਾਰਾ ਹੋਇਆ? ਸ਼ਗਨ ਆਪਾਂ ਕਹਿੰਦੇ ਆ ਨਾ, ਜਿੱਦਾਂ ਵਿਆਹਾਂ ਸ਼ਾਦੀਆਂ 'ਚ ਵੀ ਇਹ ਚੰਗਾ ਸ਼ਗਨ ਹੋਇਆ, ਜਾਂ ਜੇ ਤੁਸੀਂ ਕਿਸੇ ਜਿੱਦਾਂ ਘਰੋਂ ਨਿਕਲੋ ਤੇ ਕਿਸੇ ਸ਼ੈ ਨੂੰ, ਪਤਾ ਨਹੀਂ ਕਿਹੜੀ ਸ਼ੈ ਨੂੰ ਵੇਖੋ ਤਾਂ ਕਹਿੰਦੇ ਚੰਗਾ ਸ਼ਗਨ ਹੋਇਆ ਕਿ ਵੀ ਇਹ ਰਸਤਾ ਅੱਛਾ ਨਿਕਲੇਗਾ। ਇਹ ਸ਼ਗਨ ਕੀ ਹੁੰਦਾ? ਇਜ਼ ਇਟ ਅ ਰਿਚੁਅਲ ਔਰ ਇਜ਼ ਇਟ ਇਸ਼ਾਰਾ ਕਿ ਰੱਬ ਵੱਲੋਂ ਇਸ਼ਾਰਾ? ਨਹੀਂ, ਇਹਦਾ ਮਤਲਬ ਹੈ ਕਿ ਐਨ ਰਿਚੁਅਲ ਦੇ ਮੁਤਾਬਕ ਹੋਇਆ। ਪਰ ਇਹ ਹਮੇਸ਼ਾ ਸਹੀ ਹੁੰਦਾ, ਅੱਛਾ ਪੋਜ਼ਿਟਿਵ ਰਿਚੁਅਲ ਹੁੰਦਾ ਹੈ ਨਾ? ਹਾਂਜੀ, ਪੋਜ਼ਿਟਿਵਿਟੀ ਵੱਲ ਜਾਂਦਾ ਹੈ। ਹਾਂਜੀ ਕਿ ਜਿਹੜੀ ਰਿਚੁਅਲ ਸੀ ਉਹਦੇ ਮੁਤਾਬਕ ਬਿਲਕੁਲ ਦਰੁਸਤ ਹੋਇਆ, ਪੋਜ਼ਿਟਿਵ। ਔਰ ਕਿਉਂਕਿ ਰਿਚੁਅਲ ਨੂੰ ਇਹ ਸਮਝਿਆ ਜਾਂਦਾ ਹੈ ਕਿ ਰਿਚੁਅਲ ਜਿਹੜੀ ਹੈ ਉਹਦੇ ਨਤੀਜੇ ਚੰਗੇ ਨਿਕਲਦੇ ਨੇ, ਇਸ ਲਈ ਇਹਦੇ ਨਤੀਜੇ ਵੀ ਚੰਗੇ ਨਿਕਲਣਗੇ। ਸਹੀ ਗੱਲ। ਚਲੋ ਜੀ ਪੜੋ। ਅੱਛਾ ਡਾਕਟਰ ਸਾਹਿਬ, ਇਹ ਮੈਂ ਥੋੜੀ ਗੱਲ ਕਰਨੀ ਸੀ ਕਿ ਪੱਤਰਾ ਹੋਇਆ, ਟਿੱਲਿਓਂ ਉਤਰਦਾ ਪੱਤਰਾ ਹੋਇਆ, ਇਹ ਉਹੀ ਗੱਲ ਹੈ ਕਿ ਜਿਵੇਂ ਕਿ
ਕਹਿੰਦੇ ਨਾ ਕਿ ਪੱਤਰਾ ਵਾਚ ਗਿਆ, ਮਤਲਬ ਉਹ ਨਿਕਲ ਗਿਆ, ਮਤਲਬ ਉਤੋਂ ਪੱਤਰੇ ਵਾਚ ਜਾਣ। ਹਾਂਜੀ 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 ਹਾਂਜੀ। ਡਾਕਟਰ ਸਾਹਿਬ ਇੱਕ ਗੱਲ ਮਾੜੀ ਇੰਟਰਪ੍ਰੀਟੇਸ਼ਨ ਹੀ ਪਰ ਬੜੀ ਰੈਡੀਕਲ ਇੰਟਰਪ੍ਰੀਟੇਸ਼ਨ ਹੀ ਮਤਲਬ ਵਾਰਿਸ ਸ਼ਾਹ ਪਤਾ ਨਹੀਂ ਇਹ ਆਖਣਾ ਪਿਆ ਕਿ ਨਹੀਂ ਆਖਣਾ ਪਿਆ, ਪਰ ਇਹ ਜਿਹੜੇ ਦੋ ਬੰਦ ਏ ਇਸ ਵਿੱਚ ਤੋਂ ਲੱਗਣਾ ਇਸੂ ਤੇ ਲੱਗਣਾ ਪਿਆ ਕਿ ਵਾਰਿਸ ਸ਼ਾਹ ਖੁਦਾਈ ਨੂੰ ਵੀ ਥੋੜਾ ਜਿਹਾ ਲਿਮਿਟ ਕਰਨਾ ਪਿਆ ਕਿ ਹੀਰ ਜਿਹੜੀ ਹੈ ਬਾਲਨਾਥ ਤੇ ਆਖਣਾ ਪਿਆ ਕਿ ਰਾਂਝੇ ਕੀ ਅੱਲਾ ਖੁਦਾ ਚਾਹੀ ਦਿੱਤੀ ਜਾਂ ਹੁਕਮ ਹੋਈ ਗਿਆ ਤੇ ਰਾਂਝੇ ਨੂੰ ਆਖਣਾ ਕਿ ਤੂੰ ਗੱਛੀ ਉਸकी मतलब ਤੁਹਾਡੀ ਹੋਏਗੀ ਗੋ ਫਿਰ ਉਸकी ਹੁਣ, ਮਗਰ ਉਹ ਮਤਲਬ ਇੱਕ ਹੁਕਮ ਹੋਇਆ ਮਗਰ ਉਹ ਪੂਰਾ ਫਿਰ ਵੀ ਨਹੀਂ ਹੋਇਆ। ਮਤਲਬ ਤੇ ਇਹ ਹੋਇਆ ਕਿ ਕੋਈ ਫੇਟ ਕੀ ਜਿਹੜਾ ਆ ਜਾਂ ਡੈਸਟਨੀ ਕੀ ਜਿਹੜਾ ਆ ਉਹ ਵਾਰਿਸ ਸ਼ਾਹ ਚੈਲੰਜ ਕਰੀ ਛੋੜਿਆ। ਮੈਂ ਇਸ ਤਰ੍ਹਾਂ ਇੰਟਰਪ੍ਰੇਟ ਕਰਨੀ ਪਿਆ ਹੈ, ਪਤਾ ਨਹੀਂ ਠੀਕ ਇੰਟਰਪ੍ਰੀਟੇਸ਼ਨ ਠੀਕ ਹੈ। ਬਿਲਕੁਲ ਤੁਸੀਂ ਠੀਕ ਇੰਟਰਪ੍ਰੇਟ ਕਰ ਰਹੇ ਹੋ। ਵਾਰਿਸ ਸ਼ਾਹ ਇੱਥੇ ਜਿਹੜੀ ਸੁਪਰਮੇਸੀ ਜਿਹੜੀ ਐਸਟੈਬਲਿਸ਼ ਕਰ ਰਿਹਾ ਹੈ ਉਹ ਸੋਸ਼ਲ ਆਰਡਰ ਦੀ ਕਰ ਰਿਹਾ ਹੈ, ਉਹ ਸੁਪਰ ਬੀਇੰਗ ਦੀ ਨਹੀਂ ਕਰ ਰਿਹਾ। ਇਹ ਬੜੀ ਰੈਡੀਕਲ ਗੱਲ ਹੀ ਡਾਕਟਰ ਸਾਹਿਬ, ਇਸ ਵਿੱਚ ਤੇ ਬੰਦਾ ਫਸੀ ਗੱਛਾ ਤੇ ਲੋਕ ਤੇ ਨਹੀਂ ਤੁਸਾਂ ਕੀ ਛੱਡਣ ਲਗੇ। ਮਤਲਬ ਇੱਕ ਰਿਲੀਜੀਅਸ ਇੰਟਰਪ੍ਰੀਟੇਸ਼ਨ ਵਿੱਚ ਤੇ ਇਹ ਬਹੁਤ ਇੱਕ ਰੈਡੀਕਲ ਗੱਲ ਹੀ, ਇਹ ਤੇ ਮੈਂ ਬਹੁਤ ਹੈਰਾਨ ਹੋਈ ਗਿਆ। ਮਤਲਬ ਇਹ ਹੈ ਕਿ ਲੋਕਾਂ ਨੇ ਹੁਣ ਜੋ ਮੇਰਾ ਕਰਨਾ ਹੈ ਉਹ ਕਰ ਲੈਣ। Dr. Mazood, can I just ask, like the referencing of the Paigambar, like again, that's quite radical because obviously being in a Islamic society, to say these things is quite, it's a big thing. Sorry, I'm just thinking out loud. ਉਹ ਤੇ ਸਾਰੇ ਰਿਲੀਜਨ ਦੀ ਮੈਟਾਫਿਜ਼ਿਕਸ ਔਰ ਸਪਿਰਿਚੁਅਲਿਜ਼ਮ ਨੂੰ ਨਿਗੇਟ ਕਰ ਰਿਹਾ ਹੈ ਨਾ। Okay. ਠੀਕ ਹੈ ਡਾਕਟਰ ਸਾਹਿਬ, ਇਹ ਵੈਸੇ ਬੜੀ ਇੰਟਰਸਟਿੰਗ ਗੱਲ ਹੀ ਕਿ ਤੁਸੀਂ ਮਤਲਬ ਓਮਨੀਪੋਟੈਂਸ ਜਿਹੜੀ ਇੱਕ ਡੈਸਟਨੀ ਨਹੀਂ ਜਾਂ ਫੇਟ ਨਹੀਂ ਥਈ, ਉਸਨੀ ਇੱਕ ਸੁਪਰੀਮੇਸੀ ਜਿਸ ਤਰ੍ਹਾਂ ਤੁਸੀਂ ਆਖ ਰਹੇ ਹੋ ਉਸकी ਐਕਸੈਪਟ ਨਹੀਂ ਕਰਨੇ ਪਿਓ। ਬੜੀ ਇੰਟਰਸਟਿੰਗ ਗੱਲ ਹੀ। ਦੇਖੋ ਆਪਣਾ ਕੇਸ਼ਵਰ ਜੀ, ਉਹ ਪਿੱਛੇ ਜਦੋਂ ਹੀਰ ਦੀ ਮੰਗਣੀ ਕਰਨੀ ਸੀ ਨਾ ਸਿਆਲਾਂ ਨੇ, ਠੀਕ ਹੈ, ਤੇ ਉਹਨੇ ਆਪਣਾ ਜਿਹੜਾ ਹੀਰ ਦਾ ਪਿਓ ਸੀ ਚੂਚਕ, ਉਹਨੇ ਆਪਣੇ ਭਰਾਵਾਂ ਦੀ ਮਜਲਿਸ ਸੱਦੀ। ਉਸ ਮਜਲਿਸ ਦੇ ਵਿੱਚ ਉਹਨੇ ਕਿਹਾ ਕਿ ਅਗਰ ਤੁਸੀਂ ਕਹੋ ਤੇ ਮੈਂ ਇਹ ਰਾਂਝੇ ਨਾਲ ਵੀ ਇਹਦਾ ਵਿਆਹ ਕਰ ਸਕਦਾ ਹੈ ਜੀ। ਤੇ ਭਰਾਵਾਂ ਨੇ ਕਿਹਾ ਬਿਲਕੁਲ ਨਹੀਂ ਹੋ ਸਕਦਾ। ਮਤਲਬ ਇਹ ਕਿ ਉਸ ਸਮਾਜ ਦੇ ਵਿੱਚ ਪਿਓ ਵੀ ਬੇਬਸ ਹੈ। ਸਮਾਜ ਦਾ ਜਿਹੜਾ ਡੋਮੀਨੇਸ਼ਨ ਹੈ ਉਹ ਇੰਨੀ ਜ਼ਿਆਦਾ ਹੈਗੀ ਹੈ ਕਿ ਉਹਦੇ ਚ ਪਿਓ ਵੀ ਬੇਬਸ ਹੈ। ਚਲੋ ਪੜੋ। ਮੇਰਾ ਖਿਆਲ ਡਾਕਟਰ ਸਾਹਿਬ ਇੱਕ ਹੋਰ ਵੀ ਗੱਲ ਹੈ ਕਿ ਜਿਹੜਾ ਵਾਰਿਸ ਸ਼ਾਹ ਆ, ਮੇਰਾ ਖਿਆਲ ਹੈ ਜਿੱਦਾਂ ਪਹਿਲਾਂ ਵੀ ਮਸੀਤ ਦਾ ਵਰਸਿਸ ਰੱਬ ਦਾ ਕਨਸੈਪਟ, ਉਹਦੇ ਚੋਂ ਉਹ ਕਾਜ਼ੀ ਤਾਂ ਮੁੱਲਾਂ ਦੇ ਅਗੇਂਸਟ ਹੈਗਾ, ਰੱਬ ਦੇ ਕਨਸੈਪਟ ਦੇ ਅਗੇਂਸਟ ਨਹੀਂ। ਇੱਥੇ ਵੀ ਮੇਰਾ ਖਿਆਲ ਇਹ ਯੋਗ ਦਾ ਜਿਹੜਾ ਨਾਥ ਹੈ ਔਰ ਜੋਗੀ ਪੰਥ ਦੇ ਅਗੇਂਸਟ ਗੱਲ ਕਰ ਰਿਹਾ। ਰੱਬ ਦੇ ਜਿਹੜੀ ਨੈਚੁਰਲ ਕੋਈ ਫੋਰਸ ਹੈ ਜਾਂ ਰੱਬ ਜਾ ਉਹਦੇ ਅਗੇਂਸਟ ਨਹੀਂ ਇਹ ਕਹਿ ਰਿਹਾ ਵਾਰਿਸ ਸ਼ਾਹ। ਇਹ ਤੁਹਾਡੀ ਇੰਟਰਪ੍ਰੀਟੇਸ਼ਨ ਹੈ ਨਾ, ਇਹ ਤੇ ਤੁਸੀਂ ਆਪਣੇ ਵੱਲੋਂ ਬਣਾ ਰਹੇ ਹੋ ਨਾ। ਵਾਰਿਸ ਸ਼ਾਹ ਤੇ ਨਹੀਂ ਇਹ ਕਹਿ ਰਿਹਾ। ਵਾਰਿਸ ਸ਼ਾਹ ਤੇ ਇਹੋ ਹੀ ਕਹਿ ਰਿਹਾ ਕਿ ਉਹ ਰੱਬ ਦੇ ਸਾਹਮਣੇ ਪੇਸ਼ ਹੋਏ, ਰੱਬ ਨੇ ਹੁਕਮ ਦੇ ਦਿੱਤਾ ਤੇ ਉਹ ਰੱਬ ਦਾ ਹੁਕਮ ਪੂਰਾ ਨਹੀਂ ਹੋਇਆ। ਹੁਣ ਤੁਸੀਂ ਅਗਰ ਬਹੁਤ ਮਜ਼ਹਬੀ ਆਦਮੀ ਹੋ ਤੇ ਤੁਸੀਂ ਮਜ਼ਹਬ ਨੂੰ ਡਿਫੈਂਡ ਕਰਨਾ ਚਾਹੁੰਦੇ ਹੋ ਤੇ ਤੁਸੀਂ ਫਿਰ ਉਹ ਜਿਹੜਾ ਟ੍ਰੈਡੀਸ਼ਨਲ ਬਹਾਨਾ ਹੁੰਦਾ ਹੈ ਕਿ ਜੀ ਉਹ ਤੇ ਅਸਲ ਦੇ ਵਿੱਚ ਉਹਨਾਂ ਕਰੈਕਟਰਸ ਨੂੰ ਨਿਗੇਟ ਕਰ ਰਿਹਾ, ਉਹ ਸੋਰਸ ਨੂੰ ਨਿਗੇਟ ਨਹੀਂ ਕਰ ਰਿਹਾ।
ਮੈਂ ਸਮਝਦਾ ਕਿ ਗੱਲ ਇਸ ਤੋਂ ਬਹੁਤ ਅੱਗੇ ਦੀ ਹੈਗੀ ਹੈ, ਜਿਹੜੀ ਕਹਿੰਦਿਆਂ ਲੋਕਾਂ ਨੂੰ ਝਿਜਕ ਆਉਂਦੀ ਆ ਜਾਂ ਲੋਕੀ ਡਰਦੇ ਨੇ। ਜਿਹੜੀ ਵਾਰਿਸ ਸ਼ਾਹ ਨੇ ਕਹਿ ਦਿੱਤੀ, ਔਰ ਵਾਰਿਸ ਸ਼ਾਹ ਜਿਹੜਾ ਹੈ ਇੰਨੇ 100 ਸਾਲ ਜ਼ਿੰਦਾ ਰਿਹਾ ਹੈ, ਪੰਜਾਬ ਦਾ ਸਭ ਤੋਂ ਵੱਡਾ ਸ਼ਾਇਰ, ਉਹ ਰਿਹਾ ਵੀ ਇਸੇ ਵਾਸਤੇ ਹੀ ਹੈ ਕਿ ਉਹਨੇ ਉਹ ਗੱਲਾਂ ਕਹੀਆਂ ਸਨ। ਜਿਹੜੀ ਲੋਕਾਂ ਦੇ ਦਿਲਾਂ ਦੇ ਵਿੱਚ ਗੱਲ ਸੀ ਉਹ ਇਹੋ ਹੀ ਸੀ ਕਿ ਹੋਣਾ ਉਹੀ ਹੈ ਜੋ ਸੁਸਾਇਟੀ ਨੇ ਕਰਨਾ ਹੈ। डॉक्टर साहब पर ये मतलब रियलाइजेशन के माशरा इतना जालिम आ, इतना सख्त था कि अल्लाह भी उसकी या खुदा भी उसकी जड़ा है ना, वो अल्लाह लफ्ज मैं ना इस्तेमाल करनी, खुदा भी उसकी जड़ा है ना वो बदलने नहीं बदल ही सकना। ये बड़ी कितना मुश्किल है इस माशरे च रहना। फिर देखो गल ये हैगी है कि एक इंटरप्रिटेशन ये हैगी है कि जड़ा खुदा है ना, खुदा ਜਿਹੜਾ ਹੈ ਉਹ ਬੰਦੇ ਨੇ ਆਪਣੇ ਹੀ ਇਮੇਜ ਦੇ ਵਿੱਚ ਘੜਿਆ ਹੈ। ਆਪਣੇ ਹੀ ਅੰਦਰ ਜਿਹੜੀਆਂ ਘਾਟੇ ਸਨ, ਜਿਹੜੀਆਂ ਘੱਟ ਤਾਕਤਾਂ ਸਨ, ਉਹਨਾਂ ਨੂੰ ਪੂਰਾ ਕਰਕੇ ਤੇ ਆਪਣੇ ਹੀ ਇਮੇਜ ਦੇ ਵਿੱਚ ਖੁਦਾ ਕ੍ਰੀਏਟ ਕੀਤਾ। ਕਿਉਂਕਿ ਜਿਹੜਾ ਖੁਦਾ ਦਾ ਤਸੱਵਰ ਹੈ ਉਹ ਪੁਰਾਣੀ ਸੁਸਾਇਟੀ, ਜਿਹੜੀ ਟ੍ਰਾਈਬਲ ਸੁਸਾਇਟੀ, ਉਹਦੇ ਵਿੱਚ ਕੋਈ ਨਹੀਂ ਸੀ ਹੈਗਾ। ਉਹਦੇ ਵਿੱਚ ਤੇ ਹਰ ਕਬੀਲਾ ਜਿਹੜਾ ਸੀ ਉਹਦਾ ਆਪਣਾ ਕੋਈ ਉਹਦਾ ਕੋਈ ਆਪਣਾ ਦੇਵਤਾ ਹੁੰਦਾ ਸੀ। ਕਿਸੇ ਦਾ ਸੱਪ ਹੁੰਦਾ ਸੀ, ਕਿਸੇ ਦਾ ਦਰਖਤ ਹੁੰਦਾ ਸੀ, ਕਿਸੇ ਦਾ ਕੁਛ ਹੁੰਦਾ ਸੀ, ਕਿਸੇ ਦਾ ਕੋਈ ਕੁਛ ਹੋਰ ਹੁੰਦਾ ਸੀ। ਠੀਕ, ਇਹ ਜਿਹੜਾ ਇੱਕ ਖੁਦਾ ਦਾ ਤਸੱਵਰ ਹੈਗਾ ਹੈ, ਇਹ ਤੇ ਉਦੋਂ ਦੁਨੀਆ ਦੇ ਵਿੱਚ ਆਇਆ ਜਦੋਂ ਕਿ ਬਾਕਾਇਦਾ ਜ਼ਰਾਅਤ ਦੇ ਆਉਣ ਤੋਂ ਬਾਅਦ ਬਾਕਾਇਦਾ ਰਿਆਸਤ ਬਣੀ। ਜਦੋਂ ਸਟੇਟ ਐਸਟੈਬਲਿਸ਼ ਹੋ ਗਈ ਔਰ ਸਟੇਟ ਦੇ ਵਿੱਚ ਇੱਕ ਬੰਦਾ ਜਿਹੜਾ ਸੀ ਉਹ ਬਾਦਸ਼ਾਹ ਬਣ ਗਿਆ। ਜਦੋਂ ਉਹ ਸਾਰਾ ਕੁਝ ਐਸਟੈਬਲਿਸ਼ ਹੋ ਗਿਆ ਤੇ ਉਸ ਤੋਂ ਬਾਅਦ ਬੰਦੇ ਨੇ ਆਪਣੇ ਹੀ ਆਪ ਨੂੰ ਜਿਹੜਾ ਪ੍ਰੋਜੈਕਟ ਕਰਕੇ ਰੱਬ ਬਣਾ ਲਿਆ। ਸਰ ਇਹਦੇ 'ਚ ਹੀ ਮੈਂ ਵਾਅਦਾ ਕਰਾਂਗਾ ਕਿ ਇਹ ਉਹ ਲਾਈਨ ਹੈ ਜਿੱਥੇ ਰੱਬ ਦਾ ਕਨਸੈਪਟ ਸ਼ੁਰੂ ਹੁੰਦਾ ਹੈ। ਇਹ ਫੇਥ ਹੈ। ਉਹ ਮੁਮਕਿਨ ਹੈ ਮੈਂ ਆਪਣੇ ਆਪ ਨੂੰ ਰੱਬ ਸਮਝ ਲਾਂ, ਮੈਂ ਆਪਣੇ ਇਲਮ ਨੂੰ ਰੱਬ ਸਮਝ ਲਾਂ, ਮੈਂ ਇੱਕ ਕੜਕ ਬਿਜਲੀ ਨੂੰ ਰੱਬ ਸਮਝ ਲਵਾਂ, ਜਾਂ ਮੈਂ ਮੁਆਸ਼ਰੇ ਵਿੱਚ ਹੋਣ ਵਾਲੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਰੱਬ ਸਮਝ ਲਵਾਂ। ਇਹ ਫੇਥ ਉਹ ਬੰਦੇ ਦਾ, ਜਿਸ ਤਰ੍ਹਾਂ ਅੱਗ ਨੂੰ ਹੱਥ ਲਾਈਏ ਤੇ ਹੱਥ ਸੜਦਾ ਹੈ, ਇਹ ਫੇਥ ਬਣ ਗਿਆ ਨਾ ਮੇਰਾ। ਇਹ ਚੀਜ਼ਾਂ ਹਰ ਬੰਦੇ ਦਾ ਇੱਕ ਫੇਥ ਜਿਹੜਾ ਨਾ, ਫੇਥ ਉਹਦਾ ਜਿਹੜਾ ਉਹਦੀ ਅੰਡਰਸਟੈਂਡਿੰਗ ਜਿਹੜੀ ਹੈ। ਅਸੀਂ ਗੱਲ ਕਰ ਰਹੇ ਹਾਂ ਕਿ ਹਿਸਟੋਰੀਕਲੀ ਇਹ ਕਨਸੈਪਟ ਕਿਵੇਂ ਇਵਾਲਵ ਹੋਇਆ, ਤਾਰੀਖ ਦੇ ਕਿੰਨਾ ਮਰਾਹਲ ਤੋਂ ਇਵਾਲਵ ਹੋਇਆ। ਮਸਲਾ ਤੁਹਾਡਾ ਹੈਗਾ ਅਨਲਰਨਿੰਗ ਦਾ, ਕਿਉਂਕਿ ਤੁਹਾਨੂੰ ਬਚਪਨ ਦੇ ਉੱਤੋਂ ਇਹ ਦੱਸਿਆ ਗਿਆ ਹੈ ਕਿ ਤੁਹਾਨੂੰ ਰੱਬ ਨੇ ਪੈਦਾ ਕੀਤਾ। ਨਹੀਂ ਸਰ, ਸਾਨੂੰ ਸਾਰਿਆਂ ਨੂੰ ਅਨਲਰਨ ਕਰਨਾ ਚਾਹੀਦਾ। ਲਾਈਕ ਤੁਸੀਂ ਵੀ ਜਿਸ ਤਰ੍ਹਾਂ ਗੱਲ ਕਰਦੇ ਹੋ ਨਾ ਕਿ ਤੁਸੀਂ ਇੱਕਦਮ ਤੁਸੀਂ ਵੀ ਖੁਦਾ ਬਣ ਜਾਂਦੇ ਹੋ ਇੱਕਦਮ ਹੀ। ਤੁਸੀਂ ਕਹਿੰਦੇ ਹੋ ਜੇ ਮੇਰੀ ਗੱਲ ਨਹੀਂ ਸੁਣਨੀ ਤੇ ਔਨ ਮਾਈ ਵੇ ਔਰ ਹਾਈਵੇ, ਠੀਕ ਹੈ, ਤੁਸੀਂ ਮੇਰੀ ਮੀਟਿੰਗ ਅਟੈਂਡ ਨਾ ਕਰੋ। ਲੇਕਿਨ ਇਹ ਮੈਂ ਕਹਿੰਦਾ ਕਿ ਜਿਹੜਾ ਇਨਸਾਨ ਦਾ ਫੇਥ ਹੁੰਦਾ ਨਾ, ਇਹ ਹੀ ਉਹਦੇ ਅੰਦਰ ਤੁਸੀਂ ਨਾ ਮੈਨੂੰ ਤੁਸੀਂ ਇਹ ਦੱਸੋ ਕਿ ਮੈਂ ਕਿਹੜੀ ਗੱਲ ਇਹ ਕਹੀ ਹੈ ਕਿ ਮੇਰੀ ਗੱਲ ਮੰਨੋ ਜਾਂ ਹਾਈਵੇ ਮੰਨੋ, ਮੈਂ ਕਿਹੜੀ ਗੱਲ ਕਹੀ ਹੈ? ਨਹੀਂ ਤੁਸੀਂ ਕੋਈ ਨਹੀਂ ਕਿਹਾ, ਆਮ ਸੌਰੀ। ਮਤਲਬ ਇਹ ਹੈ ਕਿ ਅਗਰ ਉਹ ਮੈਂ ਜਿਹੜੀ ਤੁਹਾਡੀ ਗੱਲ ਜਿਹੜੀ ਮੈਨੂੰ ਗਲਤ ਲੱਗਦੀ ਹੈ, ਅਗਰ ਮੈਂ ਉਹਨੂੰ ਗਲਤ ਕਹਿਣਾ ਤੇ ਮੈਨੂੰ ਗਲਤ ਕਹਿਣ ਦਾ ਹੱਕ ਹੈ। ਤੁਹਾਨੂੰ ਉਹਨੂੰ ਸਹੀ ਕਹਿਣ ਦਾ ਹੱਕ ਹੈ। ਮੈਂ ਤੁਹਾਡਾ ਹੱਕ ਤੇ ਨਹੀਂ ਲੈ ਰਿਹਾ। ਮੈਂ ਤਾਂ ਸਿਰਫ ਇਹ ਕਹਿ ਰਿਹਾ ਕਿ ਜਿਹੜੀ ਗਲਤ ਗੱਲ ਮੈਨੂੰ ਲੱਗਦੀ ਹੈ ਉਹ ਮੈਂ ਉਹਨੂੰ ਮੈਂ ਗਲਤ ਕਹਿ ਦਿੰਦਾ।
ਤੇ ਹੁਣ ਇਹ ਤੁਹਾਡਾ ਇਹ ਹੁਣ ਮੇਰੀ ਗੱਲ ਨੂੰ ਤੁਸੀਂ ਵਜ਼ਨ ਕਿੰਨਾ ਦਿੰਦੇ ਹੋ, ਜ਼ਿਆਦਾ ਦਿੰਦੇ ਹੋ, ਘੱਟ ਦਿੰਦੇ ਹੋ, ਇਹ ਤੁਹਾਡੀ ਮਰਜ਼ੀ ਹੈ ਨਾ। ਵੈਸੇ ਡਾਕਟਰ ਸਾਹਿਬ ਮੇਰੀ ਵੀ ਓਪੀਨੀਅਨ ਤੁਹਾਡੇ ਤਰ੍ਹਾਂ ਹੀ ਹੈ। ਮੈਂ ਕਹਿੰਦਾ ਕਿ ਖੁਦਾ ਦਾ ਕਨਸੈਪਟ ਉਸ ਤਰ੍ਹਾਂ ਨਹੀਂ ਹੈ ਜ਼ਾਲਮਾਨਾ। ਮੈਂ ਸਿਰਫ ਇਹ ਕਹਿੰਦਾ ਮੈਂ ਐਗਜ਼ੈਕਟਲੀ ਉਹੀ ਥਾਟ ਰੱਖਣਾ ਜਿਹੜੀ ਤੁਸੀਂ ਰੱਖਦੇ ਹੋ। ਖੁਦਾ ਨੇ ਕਿਧਰੇ ਨਾਇਨਸਾਫੀ ਨਹੀਂ ਕਰਨੀ, ਜਾਂ ਅਗਰ ਹੈ ਵੀ ਹੈ ਜਾਂ ਨਹੀਂ ਹੈ, ਇਹ ਆਈ ਡੋਂਟ ਮੈਟਰ, ਦਿਸ ਡਜ਼ਨਟ ਮੈਟਰ। ਮੈਂ ਤੇ ਇਨਸਾਨ ਦੇ, ਹਿਊਮਨ ਬੀਇੰਗ ਦੇ ਫੇਥ ਦੀ ਗੱਲ ਕਰ ਰਿਹਾ ਕਿ ਜਿਹੜਾ ਇੱਕ ਸੁਸਾਇਟੀ ਬਣਦੀ ਹਿਊਮਨ ਬੀਇੰਗ ਤੇ, ਇੱਕ ਆਇਡੈਂਟੀ ਉਹਦੀ ਜਿਹੜੀ ਇਕਾਈ ਹੈ ਨਾ, ਉਹ ਇੱਕ ਇਨਸਾਨ ਹੈ। ਇਨਸਾਨ ਦਾ ਜਿਹੜਾ ਬ੍ਰੇਨ ਹੈ ਨਾ, ਇਨਸਾਨ ਦਾ ਜਿਹੜਾ ਨੌਲੇਜ ਹੈ, ਦੈਟ ਆਲਸੋ ਮੈਟਰਸ। ਤੇ ਉਹ ਜਿਹੜੀ ਉਹਦੀ ਫੇਥ ਜਾਂ ਉਹਦੀ ਜਿਹੜੀ ਲਰਨਿੰਗ ਹੈ ਨਾ, ਜਿਹੜੀ ਉਹਨੇ ਇੱਕ 16ਵੀਂ ਸਦੀ ਦਾ ਇਨਸਾਨ, 18ਵੀਂ ਸਦੀ ਦਾ ਇਨਸਾਨ, ਪਹਿਲੀ ਸਦੀ ਦਾ ਇਨਸਾਨ, ਉਹ ਸਾਰੇ ਮੁਖਤਲਿਫ ਨੇ। ਤੇ ਇਹ ਹੈ ਕਿ ਉਹਦੇ ਵਿੱਚ ਇਨਸਾਨ ਜਿਸ ਤਰ੍ਹਾਂ ਮਜ਼ਹਬ ਨੂੰ ਵੀ ਮੰਨਣ ਵਾਲੇ ਕਿਸੇ ਦੌਰ 'ਚ ਕੁਝ ਹੁੰਦੇ ਸਨ, ਕਿਸੇ ਦੌਰ 'ਚ ਕੁਝ ਹੁੰਦੇ ਸਨ। ਬੰਦੇ ਬਦਲਦੇ ਰਹਿੰਦੇ ਨੇ, ਇਵਾਲਵ ਹੁੰਦੇ ਰਹਿੰਦੇ ਨੇ, ਐਵੋਲੂਸ਼ਨ ਆਉਂਦਾ ਰਹਿੰਦਾ ਹੈ। ਬਲਕਿ ਇਹ ਹੋਇਆ ਕਿ ਜਿਵੇਂ ਜਿਵੇਂ ਬੰਦੇ ਬਦਲਦੇ ਗਏ, ਉਵੇਂ ਉਵੇਂ ਖੁਦਾ ਵੀ ਬਦਲਦੇ ਗਏ। So, Dr. Manzoor, would you say that ਇੱਕ ਕਿਤਾਬ ਹੈਗੀ ਹੈ, ਉਹ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਮੈਂਡ ਕਰਾਂਗਾ ਪੜ੍ਹਨ ਲਈ, ਰਾਈਜ਼ ਆਫ ਪੈਟਰੀਆਰਕੀ। ਰਾਈਜ਼ ਆਫ ਪੈਟਰੀਆਰਕੀ ਉਹਦੀ ਲਿਖਣ ਵਾਲੀ ਹੈਗੀ ਆ ਲਰਨਰ, ਤੇ ਉਹਨੇ ਪੂਰੀ ਡਾਕੂਮੈਂਟੇਸ਼ਨ ਦੇ ਨਾਲ ਇਹ ਸਾਬਤ ਕੀਤਾ ਹੈ ਕਿ ਕਿਵੇਂ ਕਿਵੇਂ ਮਿਡਲ ਈਸਟ ਦੇ ਵਿੱਚ ਔਰਤਾਂ ਜਿਹੜੀਆਂ ਸਨ, ਉਹਨਾਂ ਨੂੰ ਥੱਲੇ ਕਰਕੇ ਤੇ ਮਰਦਾਂ ਨੂੰ ਪੈਗੰਬਰ ਤੇ ਖੁਦਾ ਬਣਾਇਆ ਗਿਆ। ਥੈਂਕ ਯੂ ਡਾਕਟਰ ਸਾਹਿਬ। ਇਹ ਵੈਸੇ ਥਿਓਲੋਜੀ ਉੱਪਰ ਮੈਂ ਜਿਹੜਾ ਹੈ ਨਾ ਮਾੜਾ ਖਾਲਸਾ ਕਿ ਇਹ ਥਿਓਲੋਜੀ ਵਿੱਚ ਅਸਾਂ ਚਲੇ ਗਏ ਹਾਂ, ਮਗਰ ਇਹ ਜਿਹੜਾ ਮਤਲਬ ਹੀਰ ਵਾਰਿਸ ਸ਼ਾਹ ਵਿੱਚ ਇਤਨਾ थॉटफुल या इस फिलोसफी की भी डिस्कस किया गया, मैं बड़ी आज मूव हो गया। माड़ा नहीं ख्याल सा कि इस चीजें की भी वारिस शाह डिस्कस कर सी, पर उस करी छोड़ा। बहरहाल चलो मैं पढ़ रही हूँ जी, मैं पढ़ रही हूँ जी, I'll read it। हाँ जी। नाथ खोल अखी क्या रांझने नू, बच्चा जा तेरा कम होया ही, फल आण लगा उस बूटड़े नू ਜਿਹੜਾ ਵਿੱਚ ਦਰਗਾਹ ਦੇ ਬੋਇਆ ਈ, ਹੀਰ ਬਖਸ਼ ਦਿੱਤੀ ਸੱਚੇ ਰੱਬ ਤੈਨੂੰ, ਮੋਤੀ ਲਾਲ ਦੇ ਨਾਲ ਪਰੋਇਆ ਈ, ਚੜ ਦੌੜ ਕੇ ਜਿੱਤ ਲੈ ਖੇੜਿਆਂ ਨੂੰ, ਬੱਚਾ ਸੌਣ ਤੈਨੂੰ ਭਲਾ ਹੋਇਆ ਈ, ਕਮਰ ਕਸ ਉਦਾਸੀਆਂ ਬੰਨ ਲਈਆਂ, ਜੋਗੀ ਤੁਰਤ ਤਿਆਰ ਵੀ ਹੋਇਆ ਈ, ਖੁਸ਼ੀ ਦੇ ਕੇ ਕਰੋ ਵਿਦਾ ਮੈਨੂੰ, ਹੱਥ ਬੰਨ ਕੇ ਆਣ ਖਲੋਇਆ ਈ, ਵਾਰਿਸ ਸ਼ਾਹ ਜਾਂ ਨਾਥ ਨੇ ਵਿਦਾ ਕੀਤਾ, ਟਿੱਲਿਓਂ ਉਤਰਦਾ ਪਤਰਾ ਹੋਇਆ ਈ। ਅਗਲਾ ਬੰਦ ਜੀ, ਜੋਗੀ ਨਾਥ ਤੋਂ ਖੁਸ਼ੀ ਲੈ ਵਿਦਾ ਹੋਇਆ, ਛੁੱਟਾ ਬਾਜ਼ ਜੋ ਤੇਜ਼ ਤਰਾਰੀਆਂ ਤੋਂ। ਇਹ ਤਾਂ ਸਾਫ਼ ਹੀ ਹੈ ਨਾ, ਪਲਕ ਝਲਕ ਵਿੱਚ ਕੰਮ ਹੋ ਗਿਆ ਉਸਦਾ, ਲੱਗੀ ਅੱਗ ਜੋ ਗੇਲਿਆਂ ਸਾਰਿਆਂ ਨੂੰ। ਮਤਲਬ ਉਹਦਾ ਕੰਮ ਤੇ ਇੱਕ ਮੂਮੈਂਟ ਦੇ ਵਿੱਚ ਹੋ ਗਿਆ, ਤੇ ਬਾਕੀ ਜਿਹੜੇ ਜੋਗੀ ਸਨ ਉਹਨਾਂ ਸਾਰਿਆਂ ਨੂੰ ਅੱਗ ਲੱਗ ਗਈ। ਅੱਗ ਲੱਗੀ ਅੱਗ ਜੋ ਗੇਲਿਆਂ ਸਾਰਿਆਂ ਨੂੰ। ਮੁੜ ਕੇ ਦੀਦੋ ਨੇ ਇੱਕ ਜਵਾਬ ਦਿੱਤਾ ਉਹਨਾਂ ਚੇਲਿਆਂ ਹਾਸਿਆਰਿਆਂ ਨੂੰ, ਤੇ ਧੀਦੋ ਨੇ ਉਹਨਾਂ ਸਾਰੇ ਹਾਸਿਆਰਾਂ ਦਾ ਮਤਲਬ ਹੁੰਦਾ ਹੈ ਹੱਤਿਆ ਕਰਨ ਵਾਲਾ, ਮਾਰਨ ਵਾਲਾ, ਕਤਲ ਕਰਨ ਵਾਲਾ। ਉਹਨਾਂ ਕਾਤਲ ਜਿਹੜੇ ਜੋਗੀ ਸਨ ਉਹਨਾਂ ਨੂੰ ਇੱਕ ਜਵਾਬ ਉਹਨੇ ਦਿੱਤਾ। ਉਹ ਜਵਾਬ ਕੀ ਸੀ? ਭਲੇ
ਕਰਮ ਜੇ ਹੋਣ ਤਾਂ ਜੋਗ ਪਾਈਏ, ਮਿਲੇ ਜੋਗ ਨਾ ਕਰਮ ਦੀਆਂ ਮਾਰਿਆਂ ਨੂੰ। ਜੇ ਤੁਹਾਡੀ ਕਿਸਮਤ ਚੰਗੀ ਹੋਵੇ ਤੇ ਤੁਹਾਨੂੰ ਮਿਲਦੀ ਹੈ, ਨਹੀਂ ਤੇ ਕਿਸਮਤ ਦੀਆਂ ਮਾਰਿਆਂ ਨੂੰ ਜਿਹੜਾ ਹੈ ਉਹ ਜੋਗ ਨਹੀਂ ਮਿਲਦਾ। ਅਸੀਂ ਜੱਟ ਅਜਾਣ ਸਾਂ ਫਾਸ, ਅਸੀਂ ਜੱਟ ਅਜਾਣ ਸਾਂ ਫਾਸ ਗਏ, ਫਸ ਗਏ। ਅਸੀਂ ਜੱਟ ਅਜਾਣ ਸਾਂ, ਇਹਦੇ ਵਿੱਚ ਕੋਈ ਲਫ਼ਜ਼ ਮਿਸਿੰਗ ਹੈਗਾ, ਨਹੀਂ ਸਰ, ਸਾਡੇ ਲਿਖਿਆ ਅਸੀਂ ਜੱਟ ਅਜਾਣ ਸਾਂ ਫਸ ਗਏ, ਕਰਮ ਕੀਤੇ ਸੂ ਅਸਾਂ ਵਿਚਾਰਿਆਂ ਨੂੰ। ਨਹੀਂ, ਇਹ ਫੇਰ ਵੀ ਵਜ਼ਨ ਨਹੀਂ ਪੂਰਾ ਹੁੰਦਾ। ਫੇਰ ਵੀ ਇਹ ਜਿਹੜਾ ਇਹਦਾ ਜਿਹੜਾ ਵਜ਼ਨ ਹੈ ਨਾ ਮਿਸਰੇ ਦਾ ਵਜ਼ਨ ਪੂਰਾ ਨਹੀਂ ਹੁੰਦਾ। ਇਹ ਮੈਂ ਅਰਜ਼ ਕਰ ਰਿਹਾ, ਮੈਨੂੰ ਇੱਕ ਟੈਕਸਟ ਹੋਲ ਦੇ। ਇਹ ਜਿਹੜਾ ਇੱਕ ਇਹਦਾ ਜਿਹੜਾ ਰਲਦਾ ਨਾ, ਜਿਹਦੇ ਮੁੜ ਕੇ ਧੀਦੋ ਨੇ ਇੱਕ ਜਵਾਬ ਦਿੱਤਾ ਉਹਨਾਂ ਚੇਲਿਆਂ ਹੈ ਸਿਆਰਿਆਂ ਨੂੰ, ਉਹਦੇ ਨਾਲ ਇਹਦਾ ਵਜ਼ਨ ਸਹੀ ਹੈ, ਉਸ ਲਾਈਨ ਨਾਲ। ਅਸੀਂ ਜੱਟ ਅਜਾਣ ਸਾਂ ਆਣ ਫਾਥੇ, ਮਤਲਬ ਅਸੀਂ ਤੇ ਅਜਾਣ ਮਤਲਬ ਜਿਹੜੇ ਜਾਣਨ ਵਾਲੇ ਨਾ ਹੋਣ, ਨੌਲੇਜੇਬਲ ਨਾ ਹੋਣ, ਅਸੀਂ ਤੇ ਉਹ ਫਸ ਗਏ ਸਾਂ। ਕਰਮ ਕੀਤਾ ਸੂ ਅਸਾਂ ਵਿਚਾਰਿਆਂ ਨੂੰ, ਤੇ ਸਾਡੇ ਉੱਤੇ ਬੜੀ ਮਿਹਰਬਾਨੀ ਕੀਤੀ ਹੈ। ਵਾਰਿਸ ਸ਼ਾਹ ਅੱਲਾ ਜਾਂ ਕਰਮ ਕਰਦਾ ਹੁਕਮ ਹੁੰਦਾ ਹੈ ਨੇਕ ਸਾਰਿਆਂ ਨੂੰ, ਕਿ ਜਦੋਂ ਰੱਬ ਦਾ ਹੁਕਮ ਹੁੰਦਾ ਹੈ ਤੇ ਨੇਕ ਸਿਤਾਰੇ ਜਿਹੜੇ ਨੇ, ਇਹ ਆਵਾਜ਼ ਕਿਹਦੀ ਆ ਰਹੀ ਹੈ? ਬੰਦ ਕਰ ਲਈ ਉਹਨਾਂ ਦੀ, ਸਾਈਦ ਸਾਹਿਬ ਸੀ, ਉਹਨਾਂ ਬੰਦ ਕਰ ਲਈ। ਅੱਛਾ, ਉਹ ਉਦੋਂ ਸਿਤਾਰੇ ਆਪੇ ਠੀਕ ਹੋ ਜਾਂਦੇ ਨੇ। ਅੱਛਾ, ਹੁਣ ਇਹਦੇ ਵਿੱਚ ਜਿਹੜੀ ਗੱਲ ਗੌਰ ਸਾਹਿਬ ਵੀ ਕਰ ਰਹੇ ਨੇ, ਬਾਕੀ ਵੀ ਕਰ ਰਹੇ ਨੇ, ਉਹ ਇਹ ਗੱਲ ਵੀ ਦੁਰਸਤ ਹੈ ਆਪਣੀ ਜਗ੍ਹਾ ਦੇ ਉੱਤੇ, ਕਿ ਵਾਰਿਸ ਸ਼ਾਹ ਜਿਹੜਾ ਹੈ ਉਹ ਟ੍ਰੈਡੀਸ਼ਨਲ ਭਗਵਾਨ ਰੱਬ ਦੇ ਤਸੱਵਰ ਨੂੰ ਵੀ ਨਾਲ ਲੈ ਕੇ ਚੱਲ ਰਿਹਾ ਹੈ, ਲੇਕਿਨ ਐਜ਼ ਏ ਸੋਸ਼ਲ ਕਨਵਰਸੇਸ਼ਨ, ਜਿਵੇਂ ਲੋਕੀ ਗੱਲਾਂ ਕਰਦੇ ਨੇ, ਮਤਲਬ ਲੋਕੀ ਜਿਵੇਂ ਰਾਂਝਾ ਉਸ ਵੇਲੇ ਜੋ ਜਵਾਬ ਜਿਸ ਤਰ੍ਹਾਂ ਦਾ ਦੂਜਿਆਂ ਦੇ ਸਮਝ ਦੇ ਮੁਤਾਬਕ ਦੇਗਾ, ਉਹ ਜਵਾਬ ਉਹ ਦੇ ਰਿਹਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਵਾਰਿਸ ਸ਼ਾਹ ਜਿਹੜਾ ਹੈ ਉਹ ਵੀ ਉਹਨੂੰ ਮੰਨ ਰਿਹਾ, ਉਹ ਸਿਰਫ ਉਹਨਾਂ ਦੀ ਡਿਕਸ਼ਨ ਨੂੰ ਇਸਤੇਮਾਲ ਕਰ ਰਿਹਾ ਹੈ। ਲੋਕਾਂ ਦੀ ਜਿਹੜੀ ਡਿਕਸ਼ਨ ਉਸ ਵੇਲੇ ਬਣੀ ਹੈ ਗੱਲ ਕਰਨ ਦੀ, ਉਹਨੂੰ ਉਹ ਵਰਤ ਰਿਹਾ ਹੈ, ਯਾਨੀ ਕਿ ਕਨਵਰਸੇਸ਼ਨਲ ਲੈਂਗੁਏਜ ਨੂੰ ਵਰਤ ਰਿਹਾ ਹੈ। ਕਿਉਂਕਿ ਉਹ ਲੋਕ ਜੇ ਉਹ ਹਕੀਕੀ ਕਰੈਕਟਰ ਨੇ ਮੁਆਸ਼ਰੇ ਦੇ, ਤੇ ਉਹ ਇਸ ਤਰ੍ਹਾਂ ਹੀ ਗੱਲਾਂ ਕਰਨਗੇ ਨਾ ਜਿਵੇਂ ਵਾਰਿਸ ਸ਼ਾਹ ਲਿਖ ਰਿਹਾ। ਇਹਦਾ ਮਤਲਬ ਇਹ ਹੈ ਕਿ ਵਾਰਿਸ ਸ਼ਾਹ ਆਪਣੇ ਵੱਲੋਂ ਕੋਈ ਫਿਲਾਸਫੀ ਨਹੀਂ ਪੇਸ਼ ਕਰ ਰਿਹਾ। ਆਪਣੇ ਵੱਲੋਂ ਤਾਂ ਉਹਨੇ ਪੇਸ਼ ਕਰ ਦਿੱਤੀ, ਮਤਲਬ ਲੋਕਾਂ ਦੀ ਹੈ ਜੋ ਹੋਰ ਹੈ, ਪਰ ਉਹਦੀ ਨਹੀਂ, ਆਪਣੇ ਵੱਲੋਂ ਆਪਣੇ ਦੂਜੇ ਜਿਹੜੇ ਵਾਰਿਸ ਸ਼ਾਹ ਤੋਂ ਪਹਿਲੇ ਵਾਲੇ ਜਿਹੜੇ ਲਿਖਣ ਵਾਲੇ ਸਨ, ਉਹਨਾਂ ਤੇ ਜ਼ਰੂਰਤ ਨਹੀਂ ਸੀ ਨਾ ਪੈਂਦੀ ਕਿ ਉਹ ਲੋਕਾਂ ਦੇ ਅਕੀਦੇ ਦੇ ਖਿਲਾਫ ਜਾਣ, ਤੇ ਹੀਰ ਨੂੰ ਉਹ ਲਾਜ਼ਮੀ ਤੌਰ ਦੇ ਉੱਤੇ ਰਾਂਝੇ ਦੇ ਨਾਲ ਤੋੜਦੇ ਸਨ। ਵਾਰਿਸ ਸ਼ਾਹ ਸਿਰਫ ਐਜ਼ ਏ ਸੈਕੰਡਰੀ ਟ੍ਰੇਟ ਉਹਦੀ ਜਿਹੜੀ ਲੋਕਾਂ ਦੀ ਕਨਵਰਸੇਸ਼ਨਲ ਲੈਂਗੁਏਜ ਹੈ ਉਹਨੂੰ ਯੂਜ਼ ਕਰ ਰਿਹਾ ਹੈ।
ਸਰ ਜੀ ਇਹ ਬੜੀ ਇੰਪੋਰਟੈਂਟ ਚੀਜ਼ ਹੁੰਦੀ ਕਿ ਜਦ ਤੁਸੀਂ ਆਪਣਾ ਪੁਆਇੰਟ ਅਕ੍ਰੋਸ ਕਰਨਾ ਆ, ਤੁਸੀਂ ਉਸ ਬੰਦੇ ਦੀ ਲੈਂਗੁਏਜ ਦੇ ਵਿੱਚ, ਜੋ ਉਹਦੀ ਸਮਝ ਦੀ ਲੈਂਗੁਏਜ ਹੈ, ਤੁਸੀਂ ਉਹਦੇ ਵਿੱਚ ਰਹਿ ਕੇ ਉਹਨੂੰ ਇਸ਼ਾਰਾ ਦੱਸੋ। ਕਿ ਜੇ ਤੁਸੀਂ ਬਿਲਕੁਲ ਹੀ ਫੋਰਨ ਲੈਂਗੁਏਜ ਕਰੋਗੇ ਤੇ ਉਹਨੇ ਨਾ ਤਾਂ ਤੁਹਾਨੂੰ ਧਿਆਨ ਦੇਣਾ ਤੇ ਨਾ ਸੁਣਨਾ। ਤੇ ਇਹੋ ਹੀ ਕਰ ਰਿਹਾ ਨਾ ਵਾਰਿਸ ਸ਼ਾਹ। ਇਸੇ ਵਾਸਤੇ ਇਹ ਹੈ ਨਾ ਕਿ ਵਾਰਿਸ ਸ਼ਾਹ ਨੂੰ ਪੜ੍ਹਨ ਵਾਲੇ, ਮੰਨਣ ਵਾਲੇ ਜਿਹੜੇ ਨੇ ਉਹ ਬਹੁਤ ਆਮ ਬੰਦੇ ਵੀ ਨੇ, ਜਿਨ੍ਹਾਂ ਨੂੰ ਸ਼ਾਇਦ ਹੋਰ ਕੋਈ ਚੀਜ਼ ਸਮਝ ਨਹੀਂ ਆਉਂਦੀ, ਉਹ ਵਾਰਿਸ ਸ਼ਾਹ ਨੂੰ ਸਮਝ ਲੈਂਦੇ ਨੇ। ਉਹ ਵੀ ਨੇ, ਉਹਨਾਂ ਦੇ ਵਿੱਚ ਇੰਟੈਲੈਕਚੁਅਲਸ ਵੀ ਨੇ ਵਗੈਰਾ ਵਗੈਰਾ। ਤੇ ਉਹਦੇ ਪੜ੍ਹਨ ਵਾਲਿਆਂ ਦੀਆਂ ਵੀ ਤੇ ਕਈ ਪਰਤਾਂ ਨੇ ਨਾ। ਅੱਗੇ ਚਲੋ ਜੀ, ਕਿੰਨੇ ਪੜ੍ਹਨਾ? मैं पढ़ डॉक्टर साहब। हाँ जी। जोगीनाथ तो खुशी लै विदा होया, छुटा बाज जिਉਂ तेज ਤਰਾਰੀਆਂ ਨੂੰ, ਪਲਕ ਝਲਕ ਵਿੱਚ ਗੁੰਮ ਕੰਮ ਹੋ ਗਿਆ ਉਸਦਾ, ਲੱਗੀ ਅੱਗ ਜੋਗੇਲਿਆਂ ਸਾਰਿਆਂ ਨੂੰ। ਮੁੜ ਕੇ ਧੀਦੋ ਨੇ ਇੱਕ ਜਵਾਬ ਦਿੱਤਾ, ਉਹਨਾਂ ਚੇਲਿਆਂ ਹਨ ਸਾਰਿਆਂ ਨੂੰ, ਭਲੇ ਕਰਮ ਜੇ ਹੋਣ ਤਾਂ ਜੋਗ ਪਾਈਏ, ਜੋਗ ਮਿਲੇ ਨਾ ਕਰਮ ਦਿਆਂ ਮਾਰਿਆਂ ਨੂੰ। ਅਸੀਂ ਜੱਟ ਅਜਾਨ ਸਾਂ ਫਾਸ ਗਏ, ਕਰਮ ਕੀਤਾ ਸੂ ਅਸਾਂ ਵਿਚਾਰਿਆਂ ਨੂੰ। ਵਾਰਿਸ ਸ਼ਾਹ ਅੱਲਾ ਜਾਂ ਕਰਮ ਕਰਦਾ, ਹੁਕਮ ਹੁੰਦਾ ਏ ਨੇਕ ਸਿਤਾਰਿਆਂ ਨੂੰ। ਸਰ ਜੀ ਇਹਦੇ ਚ ਇਹ ਵੀ ਦੱਸ ਰਿਹਾ ਨਾ ਕਿ ਵੀ ਥੋੜਾ ਜਿਹਾ ਇਸ਼ਾਰਾ ਕਰ ਰਿਹਾ ਕਿ ਜਿਹੜੇ ਉਹ ਦੂਜੇ ਜੋਗੀ, ਛੋਟੇ ਜੋਗੀ ਵਾਲੇ ਜਿਹੜੇ ਬਣ ਰਹੇ ਸੀ, ਜੋਗ ਪਾ ਰਹੇ ਸੀ, ਉਹਨਾਂ ਦੀ ਕਮਿਟਮੈਂਟ ਜਾਂ ਤੇ ਅਧੂਰੀ ਸੀ ਤੇ ਜਾਂ ਫਿਰ ਗਲਤ ਰੀਜ਼ਨਸ ਉਹ ਜੁਆਇਨ ਕਰ ਰਹੇ ਸੀ, ਤਾਂ ਹੀ ਉਹਨਾਂ ਨੂੰ ਜੋਗ ਨਹੀਂ ਸੀ ਮਿਲ ਰਿਹਾ। ਹਾਂਜੀ 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 ਹਾਂਜੀ। ਡਾਕਟਰ ਸਾਹਿਬ ਉਹਦੇ ਚ ਇੱਕ ਚੋਟ ਵੀ ਸੀ ਨਾ ਕਿ ਉਹ ਰਾਂਝਾ ਸੋਹਣਾ ਸਾਰਿਆਂ ਚੋਂ, ਇਹ ਵੀ ਰਾਂਝੇ ਨੇ ਚੋਟ ਕੀਤੀ ਉਹਦੇ ਚ ਕਿ ਜੋਗੀ ਜਿਹੜਾ ਥੋੜਾ ਜਿਹਾ ਬਾਈਸਟ ਵੀ ਗਾ ਸੀ ਕਿ ਰਾਂਝਾ ਉਹਨਾਂ ਸਾਰਿਆਂ ਚ ਸੋਹਣਾ ਸੀ ਤੇ ਉਹਨੂੰ ਪਹਿਲੇ ਦੇ ਦਿੱਤਾ, ਜਿਵੇਂ ਕੋਈ ਇਲਜ਼ਾਮ ਲਾਉਂਦੇ ਨੇ ਜੋਗੀਲੇ। ਨਹੀਂ ਨਹੀਂ, ਇਹ ਨਹੀਂ ਫਰਕ ਹੈਗਾ। ਫਰਕ ਇਹ ਹੈਗਾ ਕਿ ਰਾਂਝਾ ਜਿਹੜਾ ਹੈ ਉਹ ਸਾਰਾ ਕੁਝ ਪਹਿਲੇ ਕਰਕੇ ਆਇਆ। ਜਿਹੜੇ ਉਹਦੇ ਕੋਲ ਜਿਹੜੇ ਬੈਠੇ ਨੇ ਨਾ ਜੋਗੀ ਬਾਲਨਾਥ ਕੋਲ, ਜੋ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਰਾਂਝਾ ਉਹ ਪਹਿਲੇ ਕਰਕੇ ਆਇਆ ਹੈ। ਜੀ, ਲੇਕਿਨ ਉਹ ਵਾਰਿਸ ਸ਼ਾਹ ਨੇ ਕ੍ਰਿਟਿਸਿਜ਼ਮ ਦਿੱਤਾ ਹੈ ਨਾ ਜੋਗੀਲਿਆਂ ਦੀ ਜ਼ੁਬਾਨੀ ਵੀ, ਕਿ ਇਹ ਵੀ ਕਿਧਰੇ ਬਾਇਸ ਥੋੜੇ ਹੁੰਦੇ ਨੇ ਜੋਗੀ। ਜੀ ਅੱਗੇ ਜੀ। ਅੱਛਾ, ਇੱਕ ਡਾਕਟਰ ਸਾਹਿਬ ਇਹ ਵੀ ਹੋ ਸਕਦਾ ਕਿ ਜਿਹੜਾ ਇਸ਼ਕ ਔਰ ਪਿਆਰ ਮੁਹੱਬਤ ਜਿਹੜੀ ਰਾਂਝੇ ਨੇ ਕੀਤੀ ਆ, ਉਹ ਵੀ ਇੱਕ ਕਿਸਮ ਦਾ ਜੋਗ ਹੀ ਆ ਨਾ, ਉਹਨਾਂ ਨੂੰ ਇਹ ਦੱਸ ਰਿਹਾ। ਹਾਂ, ਵਾਰਿਸ ਸ਼ਾਹ ਤੇ ਇਸ਼ਕ ਨੂੰ ਜੋਗ ਹੀ ਸਮਝ ਰਿਹਾ ਨਾ। ਹਾਂਜੀ, ਉਹ ਦੂਜਿਆਂ ਨੇ ਸ਼ਾਇਦ ਨਾ ਕੀਤਾ ਹੋਵੇ ਪਹਿਲਾਂ ਵਿਚਾਰਿਆਂ ਨੇ। ਮੈਂ ਉਸ ਬਹਿਸ 'ਚ ਨਹੀਂ ਇਸ ਵੇਲੇ ਜਾਣਾ ਚਾਹੁੰਦਾ, ਉਹ ਬਹੁਤ ਲੰਮੀ ਬਹਿਸ ਹੈ। ਜਦੋਂ ਕਰਮ ਅੱਲਾ ਦਾ ਕਰੇ ਮਦਦ, ਬੇੜਾ ਪਾਰ ਹੋ ਜਾਏ ਨਿਮਾਣਿਆਂ ਦਾ, ਅਗਲਾ ਬੰਦਾ ਹੈ। ਜਦੋਂ ਅੱਲਾ ਆਪਣਾ ਕਰਮ ਕਰਦਾ ਹੈ ਤੇ ਨਿਮਾਣੇ ਦਾ ਮਤਲਬ ਹੁੰਦਾ ਜਿਹਦਾ ਕੋਈ ਮਾਣ ਨਾ ਹੋਵੇ, ਤੇ ਫਿਰ ਨਿਮਾਣੇ ਬੰਦੇ ਦਾ ਬੇੜਾ ਵੀ ਪਾਰ ਲੱਗ ਜਾਂਦਾ ਹੈ। ਲੈਣਾ ਕਰਜ਼ ਨਹੀਂ ਬੂਏ ਜਾ ਬਈਏ, ਇਹ ਤਾਣ ਹੈ ਅਸਾਂ ਨਤਾਣਿਆਂ ਦਾ। ਮਤਲਬ ਇਹ ਹੈ ਕਿ ਜਿਹੜਾ ਨਿਮਾਣਾ ਬੰਦਾ ਹੈ ਉਹਨੇ ਕੋਈ ਦੂਜੇ ਕੋਲੋਂ ਕਰਜ਼ਾ ਵਾਪਸ ਤਾਂ ਨਹੀਂ ਨਾ ਲੈਣਾ ਹੁੰਦਾ ਕਿ ਉਹ ਜਾ ਕੇ ਤਕਾਜ਼ਾ ਕਰੇ, ਉਹਦੇ ਕੋਲੋਂ ਡਿਮਾਂਡ ਕਰੇ ਕਿ ਮੇਰੇ ਪੈਸੇ ਵਾਪਸ ਕਰ। ਲੈਣਾ ਕਰਜ਼ ਨਹੀਂ ਬੂਏ ਜਾ ਬਈਏ, ਕੋਈ ਕਰਜ਼ ਵਸੂਲ ਕਰਨ ਲਈ ਤੇ ਨਾ ਜਾ ਨਿਮਾਣਾ ਬੰਦਾ ਜਾਂਦਾ। ਕਿਆ ਤਾਣ ਹੈ ਅਸਾਂ ਨਤਾਣਿਆਂ ਨੂੰ, ਤੇ ਅਸੀਂ ਜਿਹੜੇ ਨਤਾਣੇ ਦਾ ਮਤਲਬ ਇਹ ਹੈਗਾ ਕਿ ਜਿਹਦੇ ਕੋਲ ਕੱਪੜੇ ਵੀ ਨਾ ਹੋਣ, ਜਿਹਦਾ ਤਾਣ ਨਾ ਹੋਵੇ ਜਾਂ ਜਿਹਦੇ ਵਿੱਚ ਤਾਕਤ ਨਾ ਹੋਵੇ। ਮੇਰੇ ਕਰਮ ਸਵੱਲੜੇ ਆਣ ਪਹੁੰਚੇ, ਖੇਤ ਜੰਮਿਆਂ ਭੁੱਜਿਆਂ ਦਾਣਿਆਂ ਦਾ। ਤੇ ਰਾਂਝਾ ਇਹ ਕਹਿ ਰਿਹਾ ਹੈ ਕਿ ਮੇਰੇ ਇਹ
ਕਰਮ ਜਿਹੜੇ ਸਨ, ਮੇਰੀ ਜਿਹੜੀ ਕਿਸਮਤ ਸੀ ਉਹ ਚੰਗੀ ਸੀ ਕਿ ਮੇਰੇ ਜਿਹੜੇ ਭੁੱਜੇ ਦਾਣੇ ਵੀ ਜੰਮ ਪਏ। ਭੁੱਜੇ ਦਾਣੇ ਤੇ ਕਦੀ ਨਹੀਂ ਨਾ ਜੰਮਦੇ। ਜੀ ਸਰ। ਰੋਸਟ ਕਰਕੇ ਅਗਰ ਤੁਸੀਂ ਬੀਜ ਨੂੰ ਪਾਓਗੇ ਤਾਂ ਉਹ ਤੇ ਨਾ ਉਗਦਾ। ਵਾਰਿਸ ਸ਼ਾਹ ਮੀਆਂ ਵੱਡਾ ਵੇਦ ਆਇਆ, ਸਰਦਾਰ ਦੇ ਸਭ ਸਿਆਣਿਆਂ ਦਾ। ਵੈਦ ਆਇਆ। ਵੈਦ ਆਇਆ, ਸੌਰੀ। ਚਲੋ ਜੀ ਪੜੋ, ਕਿੰਨੇ ਪੜਨਾ? ਇਹ ਛੋਟਾ ਮਦੀਆ, why don't you read Yeah, it, please? me. I'll try. It's harder. Okay. Jadu karam Allah da kare madad, bera par ho jaye nimaniya da, lena karz nahi bue ja baiye, ke atan hai asan nataniya da, mere karam sulre an pਹੁੰਚੇ, ਮੇਰੇ ਖੇਤ ਕਰਮ ਸਵਲੜੇ। ਸਵਲਰੇ, sorry, ਮੇਰੇ ਕਰਮ ਸਵਲਰੇ ਆਨ ਪਹੁੰਚੇ, ਖੇਤ ਜਮਿਆ ਬੁਝੀਆਂ ਦਾਣਿਆਂ ਦਾ, ਵਾਰਿਸ ਸ਼ਾਹ ਮੀਆਂ ਵੱਡਾ ਵੇਦ ਆਇਆ, ਸਰਦਾਰ ਜੇ ਸਭ ਸਿਆਣਿਆਂ ਦਾ। ਸਰ ਜੀ, ਨਿਤਾਣਿਆਂ ਦਾ ਮਤਲਬ ਜਿਹਦੀ ਕੋਈ ਹੈਸੀਅਤ ਨਹੀਂ। ਤਾਣ ਦਾ ਕੀ ਮਤਲਬ ਹੁੰਦਾ ਹੈ? ਬਾਣਾ, ਤਾਣਾ ਤੇ ਨਹੀਂ, ਨਹੀਂ, ਜਿਵੇਂ ਨਹੀਂ। ਤਾਣਾ, ਹਾਂ। ਜ਼ੋਰ, ਮੇਰਾ ਖਿਆਲ ਹੈ ਜ਼ੋਰ, ਤਾਕਤ। ਹਾਂਜੀ। ਇਹ ਹੁਣ ਅੱਗੇ ਇੱਥੋਂ ਜਿਹੜੀ ਕਹਾਣੀ ਸ਼ੁਰੂ ਹੁੰਦੀ ਹੈ, ਉਹ ਹੁਣ ਰਾਂਝਾ ਜਿਹੜਾ ਹੈ ਉਹ ਹੀਰ ਦੇ ਪਿੰਡ ਪਹੁੰਚ ਗਿਆ। ਏਰੀਏ ਦੇ ਵਿੱਚ ਪਹੁੰਚ ਗਿਆ ਹੈ। ਤੇ ਹੁਣ ਅੱਗੇ ਜਿਹੜੀ ਕਹਾਣੀ ਹੈ ਉਹਦਾ ਟੈਂਪਰਾਮੈਂਟ ਬਦਲ ਜਾਏਗਾ। ਇਸ ਲਈ ਇੱਥੇ ਅਸੀਂ ਅੱਜ ਇਹਨੂੰ ਰੋਕਨੇ ਆ। ਸਹੀ ਹੈ। ਤੇ ਅਗਲੀ ਵਾਰੀ ਅਸੀਂ 288 ਕਿ 289 289. No, yeah, we're going to start at 289. ਤੇ ਅਗਲੀ ਵਾਰੀ ਅਸੀਂ 289 ਤੋਂ ਸ਼ੁਰੂ ਕਰਾਂਗੇ। ਠੀਕ ਹੈ ਸਰ ਜੀ, ਬੰਦ ਕਰ ਦਈਏ ਰਿਕਾਰਡਿੰਗ। ਹਾਂਜੀ, ਰਿਕਾਰਡਿੰਗ ਬੰਦ ਕਰ ਦਿਓ। ਤੁਸੀਂ ਕਰਨੀ ਹੈ ਸਰ ਜੀ। ਮੈਂ ਤੇ ਉਹਦਾ ਨਹੀਂ ਹੈ, ਉਹ ਆਪਣਾ ਸਈਦ ਸਾਹਿਬ ਸਹੀ ਸਾਹਿਬ ਨੇ। ਸਹੀ ਸਾਹਮਣੇ ਕਰ। ਉਹ